ਉਹਨਾਂ ਨੂੰ ਇੱਕ ਤਰ੍ਹਾਂ ਨਾਲ ਰਿਮੂਵ ਕੀਤਾ ਜਾਵੇ ਜਾਂ ਘੱਟ ਚਲਾਇਆ ਜਾਵੇ ਅਤੇ ਟਰੱਕਾਂ ਨੂੰ ਵੀ ਜਿਹੜਾ ਹੈਗਾ ਆ ਘੱਟ ਚਲਾਇਆ ਜਾਵੇ। ਪਰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਇਹਨਾਂ ਨੇ ਜਿਹੜਾ ਇਹ ਇਨਵਾਇਰਮੈਂਟਲ ਵਾਲਾ ਜਿਹੜਾ ਰੈਗੂਲੇਟਰੀ ਰੂਲਸ ਸੀਗੇ, ਉਹਨਾਂ ਨੂੰ ਜਿਹੜਾ ਉਹ ਕਹਿੰਦੇ ਆ ਵੀ ਅਸੀਂ ਓਵਰਟਰਨ ਕਰਨ ਜਾ ਰਹੇ ਹੈਗੇ ਆ। ਜੇ ਆਪਾਂ ਸਿੰਪਲ ਲੈਂਗੁਏਜ ਕਹੀਏ ਤਾਂ ਉਹ ਫਰੀਜ਼ ਕਰਨ ਜਾ ਰਹੇ ਹੈਗੇ ਫਿਊਲ ਐਫੀਸ਼ੀਐਂਸੀ ਰਿਕੁਆਇਰਮੈਂਟਸ ਨੂੰ। ਬਿਲਕੁਲ। ਜਿਹੜੇ ਪਿਛਲੇ ਪ੍ਰਸ਼ਾਸਨ ਨੇ ਵਾਤਾਵਰਣ ਦਾ ਖਿਆਲ ਰੱਖਣ ਦੇ ਖਿਆਲ ਦੇ ਨਾਲ ਇਹ ਚੀਜ਼ ਰੱਖੀ ਸੀ ਵੀ ਜਿਹੜਾ ਪੋਲਿਊਸ਼ਨ ਆ ਉਹ ਘੱਟ ਹੋਵੇ, ਐਫੀਸ਼ੀਐਂਸੀ ਜਿਹੜੀ ਆ ਉਹ ਵਧਾਈ ਜਾਵੇ ਸਾਰੀਆਂ ਹੀ ਕਾਰਾਂ ਦੀ, ਤਾਂ ਜੋ ਤੇਲ ਦੀ ਖਪਤ ਘਟੇ। ਜੇ ਤੇਲ ਵਰਤਿਆ ਜਾਂਦਾ ਅਤੇ ਉਹਦੇ ਵੱਲੋਂ ਜਿਹੜੇ ਬਾਅਦ ਦੇ ਵਿੱਚ ਜ਼ਹਿਰੀਲੇ ਗੈਸਾਂ ਨਿਕਲਦੀਆਂ ਆ ਉਹ ਘੱਟ बढ़न। ਪਰ ਹੁਣ ਇਹ ਇਸ ਚੀਜ਼ ਨੂੰ ਘਟਾਉਣ ਜਾ ਰਹੇ ਆ। ਵਾਤਾਵਰਣ ਦਾ ਅੱਗੇ ਹਾਲਾਤ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਦੇ ਜਿਹੜੇ ਉਹ ਬਣ ਰਹੇ ਨੇ, ਅਤੇ ਕਿਤੇ ਨਾ ਕਿਤੇ ਜਿਹੜੇ ਰਾਸ਼ਟਰਪਤੀ ਓਬਾਮਾ ਦੇ ਦੁਆਰਾ ਕੀਤੀਆਂ ਗਈਆਂ ਕਾਫੀ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਓਵਰ ਟਰਨ ਜਿਹੜੇ ਆ ਇਸ ਟਾਈਮ ਮੌਜੂਦਾ ਪ੍ਰਸ਼ਾਸਨ ਜਿਹੜੇ ਟਰੰਪ ਨੇ ਉਹ ਪੂਰੀ ਉਹਨਾਂ ਦੀ ਕੋਸ਼ਿਸ਼ ਹੈਗੀ ਆ। ਅਤੇ ਇਸ ਦੇ ਵਿੱਚ ਇਹਨਾਂ ਨੇ ਹੁਣ ਰੋਲ ਬੈਕ ਜਿਹੜੇ ਕਰ ਰਹੇ ਨੇ ਜਿਹੜੇ ਫਿਊਲ ਇਕੋਨਮੀ ਸਟੈਂਡਰਡਸ ਆ। ਇਹਦੇ ਨਾਲ ਜਿਹੜੇ ਆਟੋਮੋਬਾਈਲ ਜਿਹੜੀਆਂ ਕੰਪਨੀਆਂ ਆ ਜਾਂ ਇੰਡਸਟਰੀ ਆ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਤਾਂ ਹੋਣੀ ਹੋਈ ਆ, ਕਿਉਂਕਿ ਹੁਣ ਉਹਨਾਂ ਨੂੰ ਜਿਹੜੇ ਸਖਤ ਇੱਕ ਹਿਸਾਬ ਦੇ ਨਾਲ ਕਾਨੂੰਨ ਆ ਅਤੇ ਰੈਗੂਲੇਸ਼ਨਸ ਆ ਉਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਉਹ ਨਹੀਂ ਚੱਲਣਾ ਪਊਗਾ, ਅਤੇ ਆਪਣੀ ਜਿਹੜੀ ਐਫੀਸ਼ੀਐਂਸੀ ਆ ਉਸ ਨੂੰ ਵਧਾਉਣ ਵੱਲ ਉਹਨਾਂ ਦਾ ਕੋਈ ਬਹੁਤਾ ਜਿਹੜਾ ਜ਼ੋਰ ਆ ਨਹੀਂ ਚੱਲੂਗਾ। ਆਪਾਂ ਜੇ ਦੇਖਿਆ ਜਾਵੇ ਤਾਂ ਹਮੇਸ਼ਾ ਹੀ ਸੜਕਾਂ ਦੇ ਉੱਤੇ ਦੇਖੋ ਲੱਖਾਂ ਹੀ ਕਾਰਾਂ, ਕਰੋੜਾਂ ਹੀ ਕਾਰਾਂ ਜਿਹੜੀਆਂ ਮਿਲੀਅਨਸ ਆਫ ਕਾਰਸ ਐਵਰੀ ਡੇ ਜਿਹੜੀਆਂ ਕਿੰਨੇ ਹੀ ਮਾਈਲਸ ਜਿਹੜੀਆਂ ਉਹ ਤੈਅ ਕਰਦੀਆਂ ਆ। ਅਤੇ ਕਿਉਂਕਿ ਉਹਨਾਂ ਨੇ ਵਰਤਦੇ ਅਤੇ ਉਹ ਗੈਸ ਹੀ ਆ, ਅਤੇ ਗੈਸ ਤੋਂ ਪੋਲਿਊਸ਼ਨ ਤਾਂ ਹੁੰਦਾ ਹੀ ਆ। ਸੋ ਉਹ ਰੈਗੂਲੇਸ਼ਨ ਜੇ ਹਟਣਗੀਆਂ ਤਾਂ ਪੋਲਿਊਸ਼ਨ ਦੇ ਵਿੱਚ ਵਾਧਾ ਹੋ ਸਕਦਾ। ਇਹ ਜਿਹੜੇ ਪੋਲਿਊਸ਼ਨ ਦੇ ਜੇ ਕਹਿ ਲਓ ਵੀ ਖਿਲਾਫ ਨੇ ਜਾਂ ਇਹ ਜਿਹੜੇ ਮਾਹਰ ਆ ਉਸ ਦੇ ਪ੍ਰਤੀ ਆ ਉਹ ਵੀ ਕਹਿ ਰਹੇ ਨੇ। ਪਰ ਆਟੋਮੋਬਾਈਲ ਕੰਪਨੀ ਆ ਇਸ ਦੇ ਵਿੱਚ ਬਿਗ ਪ੍ਰੋਫਿਟ ਕੀ ਕਹਾਂਗੇ, ਬਿਗ ਫਾਇਦਾ ਹੀ ਆ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਰਿਸਰਚ ਇਸ ਮਾਮਲੇ ਦੇ ਵਿੱਚ ਹੁਣ ਥੋੜ੍ਹੀ ਘੱਟ ਜਿਹੜੀ ਉਹ ਕਰਨੀ ਪਊਗੀ। ਜਿਸ ਤਰੀਕੇ ਦੇ ਨਾਲ ਚੱਲ ਰਿਹਾ ਉਹਨਾਂ ਦਾ ਕੰਮ ਐਫੀਸ਼ੀਐਂਸੀ ਦਾ ਜਿੰਨੀ ਕੁ ਹੈਗੀ ਆ ਉਨੇ ਕੁ ਦੇ ਉੱਤੇ ਉਹ ਫਿਰ ਹੁਣ ਖੁਸ਼ ਰਹਿਣਗੇ। ਸੋ ਪਬਲਿਕ ਹੈਲਥ ਦੇ ਐਕਸਪਰਟ ਅਤੇ ਜਿਹੜੇ ਐਨਵਾਇਰਮੈਂਟਲ ਗਰੁੱਪਸ ਆ ਉਹਨਾਂ ਨੇ ਵਾਈਟ ਹਾਊਸ ਦਾ ਜਿਹੜਾ ਇਹ ਪ੍ਰਪੋਜ਼ਲ ਆ ਉਹਦੀ ਪੂਰੀ ਤਰ੍ਹਾਂ ਵਿਰੋਧਤਾ ਕੀਤੀ ਹੈਗੀ ਆ। ਖਾਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਅਮਰੀਕਨ ਲੋਕਾਂ ਨੇ ਪੰਪ ਦੇ ਉੱਤੇ ਜਿਹੜੇ ਆਪਣੇ ਪੈਸੇ ਬਚਾਉਣੇ ਸੀ। ਜਿਸ ਤਰ੍ਹਾਂ ਮੈਂ ਦੱਸਿਆ ਵੀ 2025 ਤੱਕ ਜਿਹੜੀਆਂ ਕਾਰਾਂ ਨਵੀਆਂ ਆਉਣੀਆਂ ਸੀਆਂ ਉਹਨਾਂ ਦਾ ਸਟੈਂਡਰਡ ਇਹ ਸੈਟਅਪ ਕੀਤਾ ਗਿਆ ਸੀ ਵੀ ਪਰ ਗੈਲਨ 51.4 ਮਾਈਲ ਉਹ ਜਿਹੜੀ ਕਾਰ ਆ ਉਹ ਮਾਈਲੇਜ ਦੇਵੇਗੀ। ਪਰ ਜਦੋਂ ਇਹ ਹੁਣ ਇਹ ਤੋਂ ਰੋਲ ਬੈਕ ਹੋ ਗਿਆ, ਇਹਦੇ ਨਾਲ ਉਹ ਕਹਿੰਦੇ ਆ ਵੀ ਜਿਹੜੀ ਪੋਲੂਸ਼ਨ ਆ ਉਹ ਹੋਰ ਵਧੇਗੀ। ਟਰਾਂਸਪੋਰਟੇਸ਼ਨ ਸੈਕਟਰ ਕਰਕੇ ਹੀ ਜਿਹੜੀ ਵਨ ਆਫ ਦਾ ਲਾਰਜੈਸਟ ਸੋਰਸ ਆਫ ਕਾਰਬਨ ਡਾਈਆਕਸਾਈਡ ਦਾ ਜਿਹੜਾ ਐਮਿਸ਼ਨ ਆ ਉਹ ਟਰਾਂਸਪੋਰਟੇਸ਼ਨ ਹੀ ਹੈਗਾ ਆ। ਅਤੇ 2030 ਤੱਕ ਕਹਿੰਦੇ ਵੀ ਜੇ ਪੋਲੂਸ਼ਨ ਇਸ ਤਰ੍ਹਾਂ ਹੀ ਚੱਲਦਾ ਰਿਹਾ, ਜੇ ਰੋਲ ਬੈਕ ਹੋ ਜਾਂਦਾ ਆ ਅਤੇ ਕਹਿੰਦੇ ਇਹ ਇੰਨੀ ਜ਼ਿਆਦਾ ਜਿਹੜੀ ਗੈਸ ਛੱਡੇਗਾ ਜਿਹੜੀ ਕਿ ਲਗਭਗ 30 ਕੋਲ ਪਾਵਰ ਪਲਾਂਟ ਜਿੰਨੀ ਬਣਦੀ ਹੈਗੀ ਆ। ਵਾਓ ਜੀ। ਸੋ ਕਾਫੀ ਜਿਹੜਾ ਇੱਕ ਗੰਭੀਰ ਕਹਿ ਸਕਦੇ ਹਾਂ ਵੀ ਮਸਲਾ ਹੈਗਾ ਆ। ਇੱਧਰ ਕੈਲੀਫੋਰਨੀਆ ਵਾਲੇ ਗੈਸ ਦੇ ਉੱਤੇ ਟੈਕਸ ਲਾ ਰਹੇ ਆ ਇਨਫਰਾਸਟਰਕਚਰ ਦੀ ਜਿਹੜੀ ਗੱਲ ਕਰਨ ਦੇ ਲਈ, ਅਤੇ ਉੱਧਰ ਜਿਹੜਾ ਫੈਡਰਲ ਲੈਵਲ ਦੇ ਉੱਤੇ ਹੁਣ ਜਿਹੜੀਆਂ ਰੈਗੂਲੇਸ਼ਨਸ ਆ ਉਸ ਦੇ ਵਿੱਚ ਕਟੌਤੀ ਜਿਹੜੀ ਕੀਤੀ ਜਾਊਗੀ, ਰੋਲ ਬੈਕ ਜਿਹੜੇ ਉਹ ਕੀਤੇ ਜਾਣਗੇ। ਅਤੇ ਇਹਦੇ ਨਾਲ ਜਿਹੜੇ ਆ ਇਹ ਦੇਖਣ ਵਾਲੀ ਗੱਲ ਰਹੇਗੀ ਹਰਜੋਤ ਸਿੰਘ ਜੀ ਵੀ ਕੀ ਜਿਹੜੀਆਂ ਸਟੇਟਸ ਆ ਕੀ ਆਪਣੇ ਪੱਧਰ ਦੇ ਉੱਤੇ ਕੀ ਜਿਹੜੀਆਂ ਗੱਡੀਆਂ ਉਹਨਾਂ ਦੇ ਖੇਤਰ ਦੇ ਵਿੱਚ ਉਹਨਾਂ ਸੂਬਿਆਂ ਦੇ ਵਿੱਚ ਜਿਹੜੀਆਂ ਵਿਕਦੀਆਂ ਆ ਕੀ ਉਹਨਾਂ ਉੱਤੇ ਇੱਦਾਂ ਦੀਆਂ ਰੈਗੂਲੇਸ਼ਨਸ ਉਹ ਖੁਦ ਲਾਉਣਗੇ, ਕਿਉਂਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਕਈ ਜਿਹੜੀਆਂ ਖਾਸ ਕਰਕੇ ਡੈਮੋਕ੍ਰੇਟਸ ਜਿਹੜੀਆਂ ਸਟੇਟਸ ਹੋਣਗੀਆਂ ਉਹ ਇਸ ਦੇ ਪ੍ਰਤੀ ਵੀ ਜਿਹੜੀਆਂ ਉਹ ਸੋਚ ਰਹੀਆਂ ਹੋਣਗੀਆਂ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਲੋਕਾਂ ਦੇ ਕਮੈਂਟ ਜਿਹੜੇ ਆ ਆਉਣ ਵਾਲੇ ਜਿਹੜੇ 60 ਦਿਨ ਆ ਉਹਨਾਂ ਦੇ ਵਿੱਚ ਲਵਾਂਗੇ। ਅਤੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਅਤੇ EPA ਜਿਹੜੀ ਹੈਗੀ ਆ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ, ਦੋਨੋਂ ਜਿਹੜੇ ਆ ਇਹ ਪਬਲਿਕ ਹੀਅਰਿੰਗਸ ਕਰਨਗੀਆਂ। ਦੋਨੋਂ ਏਜੰਸੀਆਂ ਵਾਸ਼ਿੰਗਟਨ ਦੇ ਵਿੱਚ, ਡਿਟਰੋਇਟ ਦੇ ਵਿੱਚ ਅਤੇ ਲਾਸ ਐਂਜਲਸ ਦੇ ਵਿੱਚ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ ਅਤੇ ਗੱਲ ਜਿਹੜੀ ਇਸ ਟਾਈਮ ਜਿਹੜੀ ਚੱਲ ਰਹੀ ਹੈ ਜਿਹੜੀ ਰਾਸ਼ਟਰਪਤੀ ਟਰੰਪ ਉਹਨਾਂ ਦੀ ਮਿਊਲਰ ਇਨਵੈਸਟੀਗੇਸ਼ਨ
ਦੇ ਦੌਰਾਨ ਜਿਹੜੀ ਆ ਉਹਨਾਂ ਦੀ ਗੱਲਬਾਤ ਨੂੰ ਲੈ ਕੇ ਆ, ਉਹਨਾਂ ਦੀ ਇੰਟਰਵਿਊ ਆ ਉਸ ਨੂੰ ਲੈ ਕੇ ਹੁਣ ਰੌਲਾ ਪੈ ਰਿਹਾ ਆ। ਕੱਲ੍ਹ ਵੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਇਹ ਅਟਾਰਨੀ ਜਨਰਲ ਉਹਨਾਂ ਨੂੰ ਗੁਹਾਰ ਲਾਈ ਸੀ, ਉਹਨਾਂ ਨੂੰ ਕਿਹਾ ਸੀਗਾ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਨੂੰ ਬੰਦ ਕੀਤਾ ਜਾਵੇ, ਮਿਊਲਰ ਨੂੰ ਜਿਹੜਾ ਆ ਉਹ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾਵੇ। ਜ਼ਿਕਰਯੋਗ ਗੱਲ ਹੈਗੀ ਆ, ਰਾਸ਼ਟਰਪਤੀ ਟਰੰਪ ਦੇ ਕੋਲ ਖੁਦ ਬਤੌਰ ਰਾਸ਼ਟਰਪਤੀ ਇਹ ਅਖਤਿਆਰ ਹੈਗਾ ਆ ਜੇ ਉਹ ਖੁਦ ਵੀ ਉਹਨਾਂ ਨੂੰ ਇਨਵੈਸਟੀਗੇਸ਼ਨ ਨੂੰ ਰੋਕ ਕੇ ਉਸ ਨੂੰ ਜਿਹੜਾ ਲਾਂਭੇ ਕਰ ਸਕਦੇ ਆ। ਪਰ ਉਹਨਾਂ ਨੂੰ ਪਤਾ ਆ ਵੀ ਜੇ ਉਹ ਖੁਦ ਇਸ ਤਰੀਕੇ ਨਾਲ ਇਨਵੈਸਟੀਗੇਸ਼ਨ ਨੂੰ ਰੋਕਦੇ ਨੇ ਤਾਂ ਇਹ ਇੱਕ ਨਾ ਇੱਕ ਕਹਿ ਲਓ ਵੀ ਲਾਈਨ ਜਿਹੜੀ ਹੈ ਖਿੱਚੀ ਜਾਂਦੀ ਹੈ ਕਾਂਗਰਸ ਦੇ ਲਈ। ਇਟਸ ਰੈੱਡ ਲਾਈਨ ਫਾਰ ਕਾਂਗਰਸ ਵੀ ਜੇ, ਕਿਉਂਕਿ ਫਿਰ ਇਹ obstruction ਆਫ ਜਸਟਿਸ ਵਾਲੀ ਜਿਹੜੀ ਗੱਲ ਆ ਉਹਨਾਂ ਉੱਤੇ ਜਿਹੜੀ ਆ ਭਾਰੂ ਪਊਗੀ ਅਤੇ ਬਹੁਤ ਜ਼ਿਆਦਾ ਇੱਕ ਹਿਸਾਬ ਦੇ ਨਾਲ ਬਗਾਵਤੀ ਸੁਰ ਜਿਹੜੇ ਆ ਉਹਨਾਂ ਦੇ ਪ੍ਰਤੀ ਉਹ ਸੁਣੇ ਜਾ ਸਕਦੇ ਆ। ਇਸੇ ਲਈ ਉਹ ਅਟਾਰਨੀ ਜਨਰਲ ਜੈਫ ਸੈਸ਼ਨ ਉਹਨਾਂ ਦੇ ਮੋਢੇ 'ਤੇ ਰੱਖ ਕੇ ਜਿਹੜੀ ਬੰਦੂਕ ਆ ਉਹ ਚਲਾਉਣਾ ਚਾਹੁੰਦੇ ਨੇ ਅਤੇ ਉਹਨਾਂ ਨੂੰ ਉਹ ਕਹਿ ਰਹੇ ਨੇ ਵੀ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਆ ਉਸ ਨੂੰ ਬੰਦ ਕਰੋ ਅਤੇ ਇਸ ਦੀ ਜਿਹੜੀ ਉੱਥੋਂ ਛੁੱਟੀ ਕਰੋ। ਸਭ ਨੂੰ ਯਾਦ ਆ ਵੀ ਜਿਹੜਾ ਪੌਲ ਮੈਨਾਫੋਰਟ ਜਿਹੜਾ ਟਰੰਪ ਦਾ ਉਸ ਟਾਈਮ ਦੇ ਉੱਤੇ ਕੈਂਪੇਨ ਮੈਨੇਜਰ ਜਿਹੜਾ ਰਿਹਾ ਆ ਉਸ ਦਾ ਇਸ ਟਾਈਮ ਤੀਜਾ ਦਿਨ ਚੱਲ ਰਿਹਾ ਟਰਾਇਲ ਦਾ। ਸੋ ਅਤੇ ਉਹ ਜਿਹੜੇ ਜੱਜ ਦੀਆਂ ਵੀ ਹਰਜੋਤ ਸਿੰਘ ਜੀ ਬਹੁਤ ਗੱਲਾਂ ਜਿਹੜੀਆਂ ਇਸ ਟਾਈਮ ਸੁਣਨ ਨੂੰ ਮਿਲ ਰਹੀਆਂ ਆ ਜਿਸ ਦੇ ਵਿੱਚ ਉਹ ਕਾਫੀ ਕਹਿੰਦੇ ਬਲੰਟ ਬਹੁਤ ਨੇ। ਉਹਨਾਂ ਨੇ ਤੇ ਕਹਿੰਦੇ ਵੀ ਉਹ ਜਿਹੜੇ ਵਕੀਲ ਸੀਗੇ, ਕੱਲ੍ਹ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਉਸੇ ਹੀ ਕੇਸ ਦੇ ਬਾਬਤ, ਤਾਂ ਕਹਿੰਦੇ ਵੀ ਜਿਹੜੇ ਵਕੀਲ ਸੀ ਉਹਨਾਂ ਨੂੰ ਇਹ ਜੱਜ ਜਿਹੜੇ ਐਲਿਸ ਦਾ ਥਰਡ ਉਹਨਾਂ ਨੇ ਕਿਹਾ ਵੀ ਤੁਸੀਂ ਅੱਖਾਂ ਕੀ ਘੁਮਾਈ ਜਾਂਦੇ ਆ ਮਿੰਟ ਬਾਅਦ ਜਦੋਂ ਵੀ ਮੇਰੇ ਨਾਲ ਗੱਲ ਕਰਨ ਲੱਗਦੇ, ਤੁਹਾਨੂੰ ਕੀ ਲੱਗਦਾ ਮੈਂ ਕੋਈ ਈਡੀਅਟ ਜੱਜ ਇੱਥੇ ਬੈਠਾ ਆ? ਅਤੇ ਕਹਿੰਦੇ ਇਹ ਕੰਮ ਕਰਨੇ ਬੰਦ ਕਰੋ। ਉਹ ਉੱਦਾਂ ਦੀਆਂ ਜਿਹੜੀਆਂ ਗੱਲਾਂ ਕਰਦੇ ਆ ਅਤੇ ਵਿੱਚੇ ਜਿਹੜਾ ਹਾਸਾ ਵੀ ਕਹਿੰਦੇ ਉੱਥੇ ਕਾਫੀ ਪੈ ਜਾਂਦਾ ਕਦੀ। ਸੋ ਇੱਦਾਂ ਦੀਆਂ ਗੱਲਾਂ ਉੱਥੇ ਹੋ ਰਹੀਆਂ ਆ ਅਤੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਹੀ ਕਹਿ ਦਿੱਤਾ ਸੀ ਵੀ ਜਿਹੜਾ ਤੁਸੀਂ ਪੌਲ ਮੈਨਾਫੋਰਟ ਦੇ ਖਿਲਾਫ ਤੁਸੀਂ ਜਾ ਰਹੇ ਹੋ, ਤੁਸੀਂ ਉਹਨੂੰ ਕੋਈ ਟੈਕਸ ਫਰੋਡ ਦੇ ਵਿੱਚ ਨਹੀਂ ਅੰਦਰ ਕਰਨਾ, ਤੁਸੀਂ ਬਸ ਇੱਕ ਲੈਵਰੇਜ ਲੱਭ ਰਹੇ ਹੋ ਉਹਦੇ ਖਿਲਾਫ ਤਾਂ ਜੋ ਜਿਹੜੇ ਟਰੰਪ ਦੇ ਖਿਲਾਫ ਕੋਈ ਨਾ ਕੋਈ ਤੁਹਾਨੂੰ ਜਿਹੜੀ ਉਹ ਜਾਣਕਾਰੀ ਦੇਵੇ ਤਾਂ ਜੋ ਤੁਸੀਂ ਜਿਹੜੇ ਆ ਡੋਨਲਡ ਟਰੰਪ ਆ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਇੰਪੀਚ ਕਰਨ ਬਾਰੇ ਸੋਚੋ ਜਾਂ ਉਹਨਾਂ ਨੂੰ ਇੰਡਾਈਟ ਕਰਨ ਬਾਰੇ ਜਿਹੜਾ ਸੋਚੋ। ਸੋ ਹੁਣ ਜਿਹੜੇ ਰੋਬਰਟ ਮਿਊਲਰ ਆ ਉਹਨਾਂ ਦੁਆਰਾ ਵੀ ਜਿਹੜੇ ਸੰਕੇਤ ਮਿਲ ਰਹੇ ਆ, ਉਹ ਕਹਿੰਦੇ ਵੀ ਮੈਂ ਖੁਦ ਜਿਹੜੀ ਹੈ ਤੁਹਾਡੀ ਇੰਟਰਵਿਊ ਕਰੂੰਗਾ ਰਾਸ਼ਟਰਪਤੀ ਟਰੰਪ ਦੀ ਅਤੇ ਉਹਦੇ ਵਿੱਚ obstruction ਆਫ ਜਸਟਿਸ ਵਾਲੇ ਸਵਾਲ ਜਿਹੜੇ ਉਹ ਘਟਾਏ ਜਾ ਸਕਦੇ ਆ ਅਤੇ ਉਹ ਜਿਹੜੇ ਉਹਨਾਂ ਨੂੰ ਕਾਫੀ ਜਿਹੜੇ ਓਵਰਆਲ ਜਿਹੜੇ ਸਵਾਲ ਆ ਉਹ ਘਟਾਏ ਜਾ ਸਕਦੇ ਆ। ਪਰ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਰਾਸ਼ਟਰਪਤੀ ਟਰੰਪ ਇਹਨਾਂ ਦੇ ਨਾਲ ਮਿਲਣਗੇ ਜਾਂ ਨਹੀਂ ਮਿਲਣਗੇ। ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਇਹ ਕਹਿੰਦੇ ਆ ਇਸ ਟਾਈਮ ਉਹ ਵੀ ਖੁਦ ਵੀ ਟਰਾਈ ਕਰ ਰਹੇ ਆ ਵੀ ਇਹ ਜਿਹੜੀ ਰੋਬਰਟ ਮਿਊਲਰ ਵਾਲੀ ਇੰਟਰਵਿਊ ਆ ਉਹ ਜਿਹੜੀ ਕਿਤੇ ਨਾ ਕਿਤੇ ਕਰ ਲਈ ਜਾਵੇ ਤਾਂ ਜੋ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੂੰ ਇਹ ਇੱਕ ਹਿਸਾਬ ਦੇ ਨਾਲ ਉਹ ਸਾਬਤ ਕਰ ਦੇਣ ਵੀ ਇਹ ਟੋਟਲ ਵਿਚ ਹੰਟ ਆ, ਇਨਵੈਸਟੀਗੇਸ਼ਨ ਦਾ ਜਿਹੜਾ ਕਿਸੇ ਵੀ ਤਰੀਕੇ ਦਾ ਕੋਈ ਫਾਇਦਾ ਆ ਉਹ ਮੁਲਕ ਨੂੰ ਨਹੀਂ ਹੋ ਰਿਹਾ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪੋਪ ਫਰਾਂਸਿਸ ਹੈਗੇ ਆ, ਜਿਹੜੇ ਪੋਪ ਆ ਕੈਥੋਲਿਕ ਰਿਲੀਜਨ ਦੇ, ਉਹਨਾਂ ਨੇ ਅੱਜ ਇਹ ਡਿਕਲੇਅਰ ਕੀਤਾ ਆ ਵੀ ਜਿਹੜੀ ਡੈਥ ਪੈਨਲਟੀ ਆ ਇਨਐਡਮਿਸੀਬਲ ਆ ਸਾਰੇ ਕੇਸਿਸ ਦੇ ਵਿੱਚ। ਪਿਛਲੇ ਸਮਿਆਂ ਦੇ ਵਿੱਚ ਜਿੰਨੇ ਵੀ ਪੋਪ ਰਹੇ ਆ ਕਿਤੇ ਨਾ ਕਿਤੇ ਉਹ ਕਹਿੰਦੇ ਰਹੇ ਆ ਵੀ ਜੇ ਬਹੁਤ ਹੀ ਕੋਈ ਵੱਡਾ ਕ੍ਰਾਈਮ ਕੀਤਾ ਆ ਉਹਦੇ ਵਿੱਚ ਡੈਥ ਪੈਨਲਟੀ ਹੋ ਸਕਦੀ ਆ। ਪਰ ਅੱਜ ਜਿਹੜੇ ਪੋਪ ਫਰਾਂਸਿਸ ਆ ਉਹਨਾਂ ਨੇ ਕਿਹਾ ਵੀ ਕਿਤੇ ਵੀ ਜਿਹੜੀ ਡੈਥ ਪੈਨਲਟੀ ਹੋਣੀ ਨਹੀਂ ਚਾਹੀਦੀ ਹੈਗੀ, ਇਹ ਬਹੁਤ ਗਲਤ ਹੈਗੀ ਆ, ਇਹ ਇੱਕ ਤਰ੍ਹਾਂ ਨਾਲ ਅਟੈਕ ਹੈਗਾ ਬੰਦੇ ਦੀ ਡਿਗਨਿਟੀ 'ਤੇ, ਇਨਵਾਇਲੇਬਿਲਿਟੀ 'ਤੇ, ਵੀ ਇਹ ਨਹੀਂ ਹੋਣਾ ਚਾਹੀਦਾ। ਸੋ ਕੈਥੋਲਿਕ ਲਗਭਗ ਸਾਰੀ ਦੁਨੀਆ ਦੇ ਵਿੱਚ ਹੈਗੇ ਆ। ਹੋਪਫੁਲੀ ਇਹ ਵਧੀਆ ਡਿਸੀਜਨ ਹੈਗਾ ਆ ਜਿਹੜਾ ਪੋਪ ਦਾ ਵੀ ਕਿਤੇ ਵੀ ਜਿਹੜੀ ਆ ਡੈਥ ਪੈਨਲਟੀ ਨਹੀਂ ਹੋਣੀ ਚਾਹੀਦੀ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ ਅੱਜ ਦੀ ਡੇਟ ਦੇ ਵਿੱਚ 53 ਦੇ ਕਰੀਬ ਜਿਹੜੇ ਮੁਲਕ ਹੈਗੇ ਆ ਜਿਨ੍ਹਾਂ ਦੇ ਵਿੱਚ ਡੈਥ ਪੈਨਲਟੀ ਸਟਿਲ ਹੈਗੀ ਆ। ਯੂਨਾਈਟਿਡ ਸਟੇਟਸ ਜਿਹਦੇ ਵਿੱਚ 22% ਪੋਪੂਲੇਸ਼ਨ ਕੈਥੋਲਿਕਸ ਦੀ ਆ, ਐਗਜ਼ੀਕਿਊਸ਼ਨ ਜਿਹੜੀ ਆ ਸਟਿਲ 31 ਸਟੇਟਾਂ 'ਚ ਹੁੰਦੀ ਹੈਗੀ ਆ। ਕਿਊਬਾ, ਡੋਮਿਨਿਕ ਰਿਪਬਲਿਕ, ਯੁਗਾਂਡਾ ਜਿੱਥੇ ਲਗਭਗ ਕਹਿੰਦੇ ਅੱਧੀ 50% ਪੋਪੂਲੇਸ਼ਨ ਕੈਥੋਲਿਕ ਆ, ਉੱਥੇ ਵੀ ਡੈਥ ਪੈਨਲਟੀ ਹੁੰਦੀ ਆ। ਅਤੇ ਯੂਰਪ ਦੇ ਵਿੱਚ ਸਿਰਫ ਇੱਕੋ ਹੀ ਪਲੇਸ ਜਿੱਥੇ ਲੀਗਲ ਹੈਗੀ ਆ, ਬੈਲਾਰੂਸ ਜਿਹੜਾ ਮੁਲਕ ਹੈਗਾ ਆ,
ਉੱਥੇ ਸਿਰਫ 7% ਕੈਥੋਲਿਕ ਜਿਹੜੀ ਪੋਪੂਲੇਸ਼ਨ ਹੈਗੀ ਆ। ਸੋ ਇਹ ਜਿਹੜਾ ਆ ਪੋਪ ਜਿਹੜਾ ਉਹਨਾਂ ਨੇ ਅੱਜ ਡਿਕਲੇਅਰ ਕੀਤਾ ਹੈਗਾ ਵੀ ਕਿਤੇ ਵੀ ਜਿਹੜੀ ਆ ਫਾਂਸੀ ਉਹ ਖਤਮ ਹੋਣੀ ਚਾਹੀਦੀ ਆ। ਇਨਐਡਮਿਸਿਬਲ ਕਿਹਾ ਵੀ ਇਹ ਹੋਣਾ ਹੀ ਜਿਹੜਾ ਨਹੀਂ ਚਾਹੀਦਾ। ਸੋ ਓਵਰਆਲ ਜੇ ਦੇਖਿਆ ਜਾਵੇ ਜਿਹੜੇ ਪੋਪ ਫਰਾਂਸਿਸ ਆ, ਜਦੋਂ ਤੋਂ ਇਹਨਾਂ ਨੇ ਪੋਪ ਦਾ ਅਹੁਦਾ ਜਿਹੜਾ ਸੰਭਾਲਿਆ, ਜਦੋਂ ਤੋਂ ਇਹਨਾਂ ਨੂੰ ਪੋਪ ਬਣਾਇਆ ਗਿਆ ਹੋਇਆ ਆ, ਬਹੁਤ ਸਾਰੇ ਇਹਨਾਂ ਦੇ ਜਿਹੜੇ ਕੰਮ, ਬਹੁਤ ਸਾਰੇ ਇਹਨਾਂ ਦੇ ਜਿਹੜੇ ਬਿਆਨ ਆ ਉਹ ਇਸ ਤਰੀਕੇ ਦੇ ਰਹੇ ਆ ਜਿਹੜੇ ਕਿਤੇ ਨਾ ਕਿਤੇ ਜਿਹੜੇ ਕਹਿ ਸਕਦੇ ਵੀ ਕ੍ਰਿਸਚਨਸ ਆ ਉਹ ਵੀ ਸੋਚ ਰਹੇ ਆ ਵੀ ਉਹਨਾਂ ਦੇ ਟੋਟਲ ਜਿੱਦਾਂ ਉਹਨਾਂ ਨੂੰ ਸਿਖਾਇਆ ਗਿਆ ਉਸ ਤੋਂ ਕਾਫੀ ਉਲਟਾ ਸਮੇਂ ਦੇ ਮੁਤਾਬਕ ਜਿਹੜੇ ਪੋਪ ਫਰਾਂਸਿਸ ਆ ਉਹਨਾਂ ਨੇ ਕਾਫੀ ਕੁਛ ਜਿਹੜੇ ਚੇਂਜਿਸ ਆ ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਉਹਨਾਂ ਨੇ ਜਿਹੜੇ ਕ੍ਰਿਸਚਨ ਧਰਮ ਆ ਬਾਕੀਆਂ ਦੇ ਲਈ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਉਸ ਦੇ ਵੱਲ ਖਿੱਚਣ ਦੀਆਂ ਜਿਹੜੀਆਂ ਇਹ ਸਾਰੇ ਬਿਆਨ ਆਪਾਂ ਕਹਿ ਸਕਦੇ ਹਾਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਆ, ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਈਰਖਾ ਵੀ ਆ ਅਤੇ ਨਫ਼ਰਤ ਵੀ ਆ ਇਹਨਾਂ ਦੇ ਪ੍ਰਤੀ, ਉਸ ਨੂੰ ਉਹ ਘਟਾਇਆ ਜਾ ਸਕੇ। ਹੋਪਫੁਲੀ ਜਿਹੜਾ ਪੋਪ ਹੈਗਾ ਉਹਦੇ ਵੱਲ ਦੇਖਦੇ ਹੋਏ ਹੋਰ ਧਰਮਾਂ ਦੇ ਲੋਕ ਵੀ ਜਿਹੜੇ ਇੱਦਾਂ ਦੇ ਜਿਹੜੇ ਹੈਗੇ ਆ ਕੋਈ ਨਾ ਕੋਈ ਆਪਣੇ ਜਿਹੜੇ ਹੁਕਮਨਾਮੇ ਜਾਰੀ ਕਰਨਗੇ। ਹੋ ਸਕਦਾ ਸਿੱਖਾਂ ਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ। ਅਲਟੀਮੇਟਲੀ ਠੀਕ ਆ, ਬੰਦੇ ਨੇ ਜੇ ਜਿੰਨਾ ਵੱਡਾ ਵੀ ਕ੍ਰਾਈਮ ਕੀਤਾ ਹੋਵੇ ਕਿਸੇ ਕੋਲ ਹੱਕ ਨਹੀਂ ਹੋਣਾ ਚਾਹੀਦਾ ਵੀ ਉਹ ਬੰਦੇ ਦੀ ਜਾਨ ਲਈ ਜਾਵੇ। ਜੀ ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਆਪਾਂ ਵੱਧਦੇ ਹਾਂ। ਹਿਊਸਟਨ ਤੋਂ ਹਰਜੋਤ ਸਿੰਘ ਦੀ ਖਬਰ ਆ ਰਹੀ ਆ, ਬੜੀ ਇੱਕ ਮੰਦਭਾਗੀ ਖਬਰ ਆ। ਡਾਕਟਰ ਜੋਸਫ ਜੇਮਜ਼ ਡਾਕਟਰ ਮਾਰਕ ਜਿਹੜੇ ਸੀਗੇ ਜੋ ਕਿ ਆਪਾਂ ਪਿਛਲੀ ਵਾਰੀ ਸਾਂਝੀ ਕੀਤੀ ਸੀ ਰਾਜਕਰਮਵੀਰ ਸਿੰਘ ਜੀ, ਇਹ ਜਿਹੜੇ ਡਾਕਟਰ ਜਾਰਜ ਡਬਲਯੂ ਬੁਸ਼ ਦੇ ਕਾਰਡੀਓਲੋਜਿਸਟ ਵੀ ਸੀਗੇ, ਉਹਨਾਂ ਨੂੰ ਪਿਛਲੇ ਦਿਨਾਂ 'ਚ ਮਾਰ ਦਿੱਤਾ ਗਿਆ ਸੀ ਜਦੋਂ ਉਹ ਸਾਈਕਲ ਤੇ ਜਾ ਰਹੇ ਸੀ। ਬਿਲਕੁਲ, ਕਹਿੰਦੇ 20 ਸਾਲ ਪੁਰਾਣਾ ਕੋਈ ਗਰਜ ਸੀਗਾ ਉਸਦਾ। ਗਰਜ ਇਹ ਸੀ ਵੀ ਜਿਹੜਾ ਇਹ ਬੰਦਾ ਆ ਜੋਸਫ ਜੇਮਜ਼ ਪਾਪਸ, ਇਹ 20 ਸਾਲ ਪਹਿਲਾਂ ਇਸ ਬੰਦੇ ਦੀ ਮਾਂ ਨੂੰ ਉਸ ਡਾਕਟਰ ਦੇ ਕੋਲੋਂ ਉਹਦੀ ਜਿਹੜੀ ਆ ਬਚਾਇਆ ਨਹੀਂ ਜਾ ਸਕਿਆ ਅਤੇ ਉਹਦੀ ਮੌਤ ਹੋ ਗਈ ਸੀ। ਸੋ 20 ਸਾਲ ਤੱਕ ਉਹ ਬੰਦੇ ਨੇ ਯਾਦ ਰੱਖਿਆ ਵੀ ਕਹਿੰਦਾ ਵੀ ਮੇਰੀ ਜਿਹੜੀ ਮਦਰ ਸੀ, ਇਹ ਮੇਰੀ ਮਦਰ ਨੂੰ ਇਹ ਜਿਹੜਾ ਕਾਰਡੀਓਲੋਜਿਸਟ ਆ ਜਿਹੜਾ ਕਿ ਬੜਾ ਕਹਿੰਦੇ ਪ੍ਰੋਮੀਨੈਂਟ ਕਾਰਡੀਓਲੋਜਿਸਟ ਡਾਕਟਰ ਮਾਰਕ ਆ, ਉਹ ਬਚਾ ਨਹੀਂ ਸਕਿਆ ਅਤੇ 20 ਸਾਲ ਤੱਕ ਉਹ ਇਸ ਡਾਕਟਰ ਨੂੰ ਮਾਰਨ ਦੀ ਟਰਾਈ ਕਰਦਾ ਰਿਹਾ ਤੇ ਫਿਰ ਸਾਈਕਲ ਦੇ ਉੱਤੇ ਫੜ ਲਿਆ ਉਹਨੇ। ਜੀ, ਸੋ ਸਾਈਕਲ ਤੇ ਹੀ ਦੋਨੋਂ ਜਾਣੇ ਜਾ ਰਹੇ ਸੀ। ਜਿਹੜੇ ਜੁਲਾਈ 20 ਨੂੰ ਪਾਪਸ ਤੇ ਜਿਹੜੇ ਡਾਕਟਰ ਹੈਗੇ ਆ ਤੇ ਉੱਥੇ ਉਸਨੇ ਇਸ ਡਾਕਟਰ ਨੂੰ ਜਿਹੜਾ ਸ਼ੂਟ ਕਰ ਦਿੱਤਾ। ਜੀ, ਪਿਛਲੇ ਦਿਨਾਂ ਦੇ ਵਿੱਚ ਜਿਹੜੀ ਖਬਰ ਆਈ ਸੀ ਵੀ ਜਿਹੜੇ ਕੋਰੀਆ ਵਾਲੇ ਆ ਉਹਨਾਂ ਨੇ ਜਿਹੜੇ ਅਮਰੀਕਨ ਜਿਹੜੇ ਫੌਜੀ ਸੀਗੇ ਉੱਥੇ ਜਿਹੜੇ ਅਜੇ ਤੱਕ ਮਿਸਿੰਗ ਇਨ ਐਕਸ਼ਨ ਜਿਹੜੇ ਦੱਸੇ ਜਾਂਦੇ ਆ 7000 ਤੋਂ ਵੱਧ ਜਿਹੜੇ ਫੌਜੀ ਹੈਗੇ ਆ, ਉਹਨਾਂ ਦੇ ਵਿੱਚੋਂ 50 ਜਿਹੜੇ ਸਰਵਿਸਮੈਨ ਆ ਉਹਨਾਂ ਦੇ ਜਿਹੜੇ ਅਖੀਰਲੇ ਕਹਿ ਲਓ ਵੀ ਰਿਮੇਨਸ ਆ ਉਹ ਵਾਪਸ ਘੱਲੇ ਸੀਗੇ। ਸੋ ਕੱਲ੍ਹ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹ ਉੱਥੇ ਪਹੁੰਚੇ ਅਤੇ ਉਹਨਾਂ ਨੇ ਜਿਹੜੇ ਕੋਰੀਅਨ ਵਾਰ ਦੇ ਜਿਹੜੇ 55 ਸਰਵਿਸਮੈਨ ਆ ਉਹਨਾਂ ਦੇ ਰਿਮੇਨਸ ਆ ਉਹਨਾਂ ਨੂੰ ਜਿਹੜਾ ਕਹਿ ਲਓ ਵੀ ਅਮਰੀਕਾ ਦੇ ਵਿੱਚ ਜਿਹੜੇ ਉਹ ਲੈ ਕੇ ਆਏ। ਹੋਨੋਲੂਲੂ ਦੇ ਵਿੱਚ ਜਿਹੜਾ ਇਹ ਬਾਕਸਿਸ ਆ ਜਿਹੜੇ ਤਬੂਤ ਆ ਉਹਨਾਂ ਦੇ ਵਿੱਚ ਉਹਨਾਂ ਦੇ ਰਿਮੇਨਸ ਵਾਪਸ ਆਏ ਆ। ਸੋ ਅਜੇ ਵੀ ਹੁਣ ਹਰਜੋਤ ਸਿੰਘ ਜੀ ਜਿਹੜਾ ਇੱਕ ਵੱਡਾ ਕੰਮ ਵੀ ਜਿਹੜਾ ਹੈਗਾ ਆ ਵੀ ਕਿਉਂਕਿ 7000 ਤੋਂ ਵੱਧ ਜਿਹੜੇ ਫੌਜੀ ਲਾਪਤਾ ਸੀ ਉਹਨਾਂ ਦੇ ਵਿੱਚੋਂ ਜਿਹੜੇ 55 ਵਾਪਸ ਆਏ ਆ ਜਿਨ੍ਹਾਂ ਦੇ ਰਿਮੇਨਸ ਵਾਪਸ ਆਏ ਆ ਉਹਨਾਂ ਦਾ ਹੁਣ ਕਿਤੇ ਨਾ ਕਿਤੇ ਮੈਚ ਕਰਕੇ ਕੌਣ ਕਿਹੜਾ ਆ ਉਸ ਦੇ ਬਾਰੇ ਜਿਹੜਾ ਆ ਉਹ ਪਤਾ ਲੱਗੂਗਾ ਕਿਉਂਕਿ ਕਈ ਦਹਾਕੇ ਪਹਿਲੋਂ ਦੀ ਜਿਹੜੇ ਇਹ ਲਾਪਤਾ ਨੇ ਇਹਨਾਂ ਦੇ ਉੱਥੇ ਉਸੇ ਤਰੀਕੇ ਦੇ ਨਾਲ ਕੰਕਾਲ ਵਗੈਰਾ ਹੀ ਜਿਹੜੇ ਵਾਪਸ ਆ ਉਹ ਆਏ ਨੇ। ਸੋ DNA ਵਗੈਰਾ ਟੈਸਟ ਕਰਕੇ ਜਾਂ ਕੁਛ ਹੋਰ ਤਰੀਕਿਆਂ ਦੇ ਨਾਲ ਜਿਹੜਾ ਵੀ ਇਹਨਾਂ ਦੇ ਕੋਲ ਹੋਊਗਾ ਉਸ ਦੇ ਨਾਲ ਪਤਾ ਕਰਨਗੇ ਵੀ ਇਹ 7000 ਦੇ ਵਿੱਚੋਂ ਕਿੰਨੇ ਵਾਪਸ ਜਿਹੜੇ ਆ ਵਾਪਸ ਆਏ ਆ। 7700 ਤਕਰੀਬਨ ਜਿਹੜੇ ਆ ਉਹ ਦੱਸੇ ਜਾਂਦੇ ਆ ਅਤੇ ਹੁਣ ਉਹਨਾਂ ਦੇ ਵਿੱਚੋਂ ਜਿਹੜੇ 5300 ਅਜੇ ਵੀ ਅਨਅਕਾਊਂਟਡ ਆ, ਉਹਨਾਂ 'ਚੋਂ 55 ਜਿਹੜੇ ਵਾਪਸ ਆਏ ਨੇ। ਅਤੇ ਇਹ ਦੱਸਿਆ ਗਿਆ ਵੀ ਜ਼ਿਆਦਾਤਰ ਹਰ ਇੱਕ ਨੂੰ ਪਤਾ ਜਿਹੜੇ ਫੌਜੀ ਹੁੰਦੇ ਉਹਨਾਂ ਦੇ ਗਲੇ ਦੇ ਵਿੱਚ ਇੱਕ ਡੌਗ ਟੈਗ ਹੁੰਦਾ ਆ, ਜਿਹੜੀ ਚੇਨ ਹੁੰਦੀ ਜਿਨ੍ਹਾਂ ਉੱਤੇ ਉਹਨਾਂ ਦਾ ਨਾਮ ਵਗੈਰਾ ਸਾਰਾ ਕੁਛ ਹੁੰਦਾ। ਇਹਨਾਂ 55 ਜਾਣਿਆਂ 'ਚੋਂ ਕਿਹਾ ਜਾ ਰਿਹਾ ਆ ਵੀ ਸਿਰਫ ਇੱਕ ਦੇ ਹੀ ਜਿਹੜਾ ਇੱਕ ਡੌਗ ਟੈਗ ਜਿਹੜਾ ਨਾਲ ਵਾਪਸ ਆਇਆ, ਬਾਕੀਆਂ ਦੇ ਕਿਸੇ ਦੇ ਵੀ ਡੌਗ ਟੈਗ ਜਿਹੜੇ ਉਹ ਨਹੀਂ ਹੈਗੇ। ਸੋ 1953 ਦੇ ਵਿੱਚ ਜਿਹੜੀ ਕੋਰੀਅਨ ਵਾਰ ਆ ਉਦੋਂ
ਇੱਕ ਹਿਸਾਬ ਦੇ ਨਾਲ ਥੋੜ੍ਹੇ ਸਮੇਂ ਦੇ ਲਈ ਰੁਕੀ ਸੀ, ਜਿਹੜੀ ਹੁਣ ਰੀਸੈਂਟਲੀ ਦੋਨਾਂ ਮੁਲਕਾਂ ਨੇ ਮਿਲ ਕੇ ਖ਼ਤਮ ਕਰਨ ਦਾ ਜਿਹੜਾ ਐਲਾਨ ਆ ਉਹ ਕੀਤਾ ਆ। ਅਤੇ ਉਸ ਤੋਂ ਉਦੋਂ ਜਿਹੜਾ ਸਾਊਥ ਕੋਰੀਆ ਦਾ ਸਾਥ ਆ ਅਮਰੀਕਾ ਨੇ ਜਿਹੜਾ ਉਹ ਦਿੱਤਾ ਸੀਗਾ, ਅਤੇ ਨਾਰਥ ਕੋਰੀਆ ਦੇ ਖਿਲਾਫ ਜਿਹੜੇ ਉਹ ਲੜੇ ਸੀਗੇ, ਅਤੇ ਉਦੋਂ 7700 ਤੋਂ ਵੱਧ ਜਿਹੜੇ ਅਮਰੀਕੀ ਫੌਜੀ ਆ ਉਹ ਮਿਸਿੰਗ ਇਨ ਐਕਸ਼ਨ ਜਿਹੜੇ ਹੋ ਗਏ ਸੀ। MIA ਜਿਹਨੂੰ ਆਖਿਆ ਜਾਂਦਾ ਆ, ਉਹਨਾਂ 'ਚੋਂ ਅਜੇ ਵੀ 5300 ਅਨਅਕਾਊਂਟਡ ਨੇ, ਅਤੇ ਉਹਨਾਂ 'ਚੋਂ 55 ਜਿਹੜੇ ਆ ਛੋਟੇ ਬਕਸੇ ਜਿਹੜੇ ਆ ਉਹ ਵਾਪਸ ਆ ਉਹ ਆਏ ਨੇ। ਕਹਿੰਦੇ ਵੀ ਇਹ ਕਿਉਂਕਿ ਇੰਨੇ ਸਾਲ ਪੁਰਾਣੇ ਆ ਅਤੇ ਪੂਰੀ ਤਰ੍ਹਾਂ ਕਹਿ ਲਓ ਵੀ ਖਤਮ ਹੀ ਹੋ ਚੁੱਕਾ ਸੀਗਾ ਸਰੀਰ ਸਾਰਾ, ਸੋ ਕੰਕਾਲ ਹੀ ਜਿਹੜੇ ਬਚੇ ਸੀ। ਕਹਿੰਦੇ ਇੰਨੇ ਛੋਟੇ ਛੋਟੇ ਤਬੂਤ ਸੀ ਵੀ ਇੱਕ ਬੰਦਾ ਜਿਹੜਾ ਉਹਨਾਂ ਨੂੰ ਜਿਹੜਾ ਉਹ ਚੱਕ ਸਕਦਾ ਸੀ। ਸੋ ਉਹ ਚੀਜ਼ਾਂ ਜਿਹੜੀਆਂ ਹੁਣ ਉਹ ਵਾਪਸ ਆਈਆਂ ਆ। ਸੋ ਬਹੁਤ ਸਾਰੇ ਪਰਿਵਾਰਾਂ ਦੇ ਲਈ ਇੱਕ ਕਲੋਜ਼ਰ ਦਾ ਇਹ ਸਮਾਂ ਹੋਊਗਾ ਵੀ ਜਿਹੜੇ ਲੋਕ ਅਜੇ ਤੱਕ ਉਹਨਾਂ ਦੇ ਫੌਜੀ ਜਿਹੜੇ ਲਾਪਤਾ ਸੀਗੇ ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਉਹ ਅਖੀਰਲਾ ਕਿਰਿਆਕਰਮ ਜਿਹੜਾ ਉਹਨਾਂ ਦਾ ਉਹ ਕਰ ਸਕਣ, ਉਹਨਾਂ ਨੂੰ ਉਹ ਦਫਨਾ ਸਕਣ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਈ ਇਸ ਸਾਲ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਹੈਗੀਆਂ ਇਹਦੇ ਵਿੱਚ ਜਿਹੜੀਆਂ ਲੇਡੀਜ਼ ਆ, ਵਿਮਨ ਆ, ਉਹ ਸਭ ਤੋਂ ਵੱਧ ਪਾਰਟੀਸਪੇਟ ਕਰ ਰਹੀਆਂ ਐਜ਼ ਏ ਕੈਂਡੀਡੇਟਸ। ਅਤੇ ਇੱਕ ਟੈਨਸੀ ਇੱਦਾਂ ਦੀ ਸਟੇਟ ਆ, ਉੱਥੇ ਅੱਜ ਤੱਕ ਵੀ ਕਹਿੰਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਕੋਈ ਵੀ ਜਿਹੜੀ ਲੇਡੀ ਆ ਉਹ ਉੱਥੇ ਦੀ ਸਟੇਟ ਅਸੈਂਬਲੀ ਵਿੱਚ ਨਹੀਂ ਭੇਜੀ। ਸੋ ਪਹਿਲੀ ਵਾਰੀ ਹੋ ਰਿਹਾ ਵੀ 2 ਜਿਹੜੀਆਂ ਵਿਮਨ ਆ, ਇੱਕ ਮਾਰਸ਼ਾ ਬਲੈਕਬਰਨ ਅਤੇ ਦੂਸਰੀ ਡਾਇਨ ਬਲੈਕ, ਕਹਿੰਦੇ ਵੀ ਉਹਨਾਂ ਦੀ ਨੋਮੀਨੇਸ਼ਨ ਲਗਭਗ ਤੈਅ ਹੈ, ਕਿਉਂਕਿ ਆਉਣ ਵਾਲੇ ਮੰਗਲਵਾਰ ਨੂੰ ਜਿਹੜੀ ਉੱਥੇ ਪ੍ਰਾਇਮਰੀ ਹੋਣੀ ਹੈਗੀ, ਜਿਹੜੀ ਪ੍ਰਾਇਮਰੀ ਹੋਣੀ ਆ ਅੱਜ ਹੀ ਹੋਣੀ ਆ ਉੱਥੇ, ਕਹਿੰਦੇ ਥਰਸਡੇ ਨੂੰ। ਅਤੇ ਇਹ ਤੋਂ ਬਾਅਦ ਕਹਿੰਦੇ ਹੋ ਸਕਦਾ ਟੈਨਸੀ ਦੀ ਹਿਸਟਰੀ ਦੇ ਵਿੱਚ ਇਹ 2 ਰਿਪਬਲਿਕਨ ਵਿਮਨ ਜਿਹੜੀਆਂ ਆ ਉਹ ਇਲੈਕਟ ਹੋ ਜਾਣ। ਸੋ ਦੇਖੋ ਵੀ ਅੱਜ ਦੀ ਡੇਟ ਦੇ ਵਿੱਚ ਵੀ ਕਿੰਨੇ ਸਾਲ ਹੋ ਗਏ ਅਮਰੀਕਾ ਨੂੰ ਆਜ਼ਾਦ ਹੋਇਆਂ ਨੂੰ, ਅਤੇ ਜਿਹੜੀਆਂ 2 ਵਿਮਨ ਆ ਉਹਨਾਂ ਨੇ ਉੱਥੇ ਜਾਣਾ ਹੈਗਾ ਸਟੇਟ ਅਸੈਂਬਲੀ ਦੇ ਵਿੱਚ। ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਨਾਰਥ ਕੋਰੀਆ ਦੇ ਨਾਲ ਹੀ ਜਿਹੜੀ ਆ ਸੰਬੰਧਿਤ ਹੈਗੀ ਆ। ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਅੱਜ ਫਿਰ ਟਵੀਟ ਜਿਹੜਾ ਨਾਰਥ ਕੋਰੀਆ ਨੂੰ ਲੈ ਕੇ ਕੀਤਾ ਆ, ਜਿਸ ਵਿੱਚ ਉਹਨਾਂ ਨੇ ਆਖਿਆ ਆ ਵੀ ਰਿਮੇਨਸ ਆਉਣ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀਗੇ ਵੀ ਫੋਰਗੋਟਨ ਵਾਰ ਹੈਗੀ ਆ, ਵੀ ਇਸ ਨੂੰ ਭੁੱਲ ਚੁੱਕੇ ਜਿਹੜਾ ਯੁੱਧ ਆ, ਪਰ ਅਸੀਂ ਜਿਹੜਾ ਆਪਣੇ ਉਹਨਾਂ ਸਰਵਿਸਮੈਨ ਆਪਣੇ ਆਰਮੀ ਵਾਲੇ ਬੰਦੇ ਆ ਉਹਨਾਂ ਨੂੰ ਕਦੀ ਵੀ ਨਹੀਂ ਭੁੱਲੇ, ਅਤੇ ਉਹਨਾਂ ਨੂੰ ਲਿਆਉਣ ਦੀਆਂ ਹਰ ਕੋਸ਼ਿਸ਼ਾਂ ਜਿਹੜੀਆਂ ਕਰ ਰਹੇ ਆ, ਅਤੇ ਉਸ ਦੇ ਵਿੱਚ ਅਸੀਂ ਥੋੜ੍ਹੀ ਕਾਮਯਾਬੀ ਹਾਸਿਲ ਵੀ ਕੀਤੀ ਆ। ਅਤੇ ਕਹਿੰਦੇ ਵੀ ਜਿਹੜਾ ਕਿਮ ਯੋਂਗ ਉਨ ਨੇ ਕੰਮ ਕੀਤਾ ਆ, ਰਿਮੇਨਸ ਜਿਹੜੇ ਵਾਪਸ ਘੱਲ ਕੇ ਬਹੁਤ ਚੰਗਾ ਕੰਮ ਕੀਤਾ ਆ, ਅਤੇ ਜਿੱਦਾਂ ਉਸਨੇ ਉਹ ਵਾਅਦਾ ਕੀਤਾ ਸੀਗਾ। ਹਾਲ ਦੀ ਘੜੀ ਮਿਜ਼ਾਈਲ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੇ ਇਸ ਟਵੀਟ ਦੇ ਵਿੱਚ ਕੁਛ ਨਹੀਂ ਆਖਿਆ, ਅਤੇ ਪਰ ਨਾਲ ਉਹਨਾਂ ਨੇ ਕਹਿ ਦਿੱਤਾ ਲੁਕਿੰਗ ਫਾਰਵਰਡ ਟੂ ਸੀ ਹਿਮ ਅਗੇਨ। ਸੋ ਹੋ ਸਕਦਾ ਹੈ ਵੀ ਜਿਹੜੇ ਰਾਸ਼ਟਰਪਤੀ ਟਰੰਪ ਅਤੇ ਕਿਮ ਯੋਂਗ ਉਨ ਜਿਹੜਾ ਨਾਰਥ ਕੋਰੀਆ ਦਾ ਡਿਕਟੇਟਰ ਆ, ਉਹਨਾਂ ਦੀ ਜਿਹੜੀ ਆ ਮੁੜ ਕੇ ਜਿਹੜੀ ਆ ਉਹ ਮੁਲਾਕਾਤ ਆ ਉਹ ਦੁਬਾਰਾ ਵੀ ਹੋ ਸਕਦੀ ਆ। ਪਰ ਮਿਜ਼ਾਈਲ ਵਾਲੇ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਇੰਟੈਲੀਜੈਂਸ ਰਿਪੋਰਟ ਦੇ ਮੁਤਾਬਕ ਇਹੀ ਪਤਾ ਲੱਗਾ ਆ ਵੀ ਮਿਜ਼ਾਈਲ ਬਣਾਉਣ ਦਾ ਕੰਮ ਉਹਨਾਂ ਨੇ ਲਗਾਤਾਰ ਆਪਣਾ ਜਾਰੀ ਰੱਖਿਆ ਹੋਇਆ ਆ। ਇੱਕ ਅੱਧੀ ਜਿਹੜੀ ਫੈਸਿਲਿਟੀ ਜ਼ਰੂਰ ਉਹਨਾਂ ਨੇ ਜਿੱਥੋਂ ਮਿਜ਼ਾਈਲ ਲਾਂਚ ਕਰਦੇ ਆ ਉਹ ਬੰਦ ਕੀਤੀ ਆ। ਸਾਰੇ ਰਿਪੋਰਟਰਾਂ ਨੂੰ ਉਹਨਾਂ ਨੇ ਬੁਲਾ ਕੇ ਕਹਿੰਦੇ ਆ ਉਹ ਜਿਹੜੇ ਇੱਦਾਂ ਕੀਤਾ, ਪਰ ਓਵਰਆਲ ਅਜੇ ਉਹਨਾਂ ਨੇ ਉੱਥੇ ਕਹਿ ਸਕਦੇ ਹਾਂ ਵੀ ਮਿਜ਼ਾਈਲ ਬਣਾਉਣ ਦਾ ਕੰਮ ਜਿਹੜਾ ਉਹ ਰੋਕਿਆ ਨਹੀਂ ਜੀ। ਅਤੇ ਸਾਡਾ ਸਮਾਂ ਵੀ ਜਿਹੜਾ ਬ੍ਰੇਕ ਹੋਣ ਵਾਲਾ ਹੈਗਾ ਆ, ਅਤੇ ਬ੍ਰੇਕ ਤੋਂ ਬਾਅਦ ਅਸੀਂ ਹੋਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਖਬਰਾਂ ਹੈਗੀਆਂ, ਖਾਸ ਕਰਕੇ ਫ੍ਰਿਜਨੋ ਦੇ ਵਿੱਚ ਇੱਕ ਬੱਚੀ ਜਿਹੜੀ ਆ ਪੰਜਾਬੀ ਬੱਚੀ ਆ ਉਹ ਮਿਸਿੰਗ ਹੈਗੀ ਆ, ਹੋ ਸਕਦਾ ਕਹਿੰਦੇ ਕਿਡਨੈਪ ਹੋਈ ਹੋਵੇ। ਅਤੇ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਰੈਂਟ ਕੰਟਰੋਲ ਦੇ ਉੱਤੇ ਇੱਕ ਪ੍ਰੋਪੋਜੀਸ਼ਨ ਆ ਰਹੀ ਹੈਗੀ ਆ, ਜਿਹਦੇ ਨਾਲ ਜਿਹੜੇ ਲੈਂਡਲੋਰਡ ਆ ਉਹ ਬੜੇ ਘਬਰਾਏ ਹੋਏ ਆ, ਅਤੇ ਆਮ ਲੋਕ ਜਿਹੜੇ ਆ ਉਹ ਥੋੜ੍ਹੇ ਖੁਸ਼ ਲੱਗਦੇ ਹੈਗੇ ਆ। ਅਤੇ ਉਹਦੇ ਬਾਰੇ ਆਪਾਂ ਜ਼ਰੂਰ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕਰਾਂਗੇ। ਅਤੇ ਆਪਾਂ ਰਾਜਕਰਨਵੀਰ ਸਿੰਘ ਜੀ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City.
ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਘਬਰਾਹਟ, ਬੇਹੋਸ਼ੀ, ਤੇਜ਼ ਦਿਲ ਦੀ ਧੜਕਣ ਅਤੇ ਉਲਟੀਆਂ ਇਹ ਸਭ ਗਰਮੀ ਨਾਲ ਬਿਮਾਰ ਹੋਣ ਦੇ ਲੱਛਣ ਹਨ। ਤੁਹਾਡੀ ਕੰਪਨੀ ਦੇ ਮਾਲਕ ਨੂੰ ਇਹ ਸਾਰੇ ਲੱਛਣਾਂ ਨੂੰ ਪਹਿਚਾਨਣ ਦੀ ਅਤੇ ਇਹਨਾਂ ਤੋਂ ਬਚਾਅ ਰੱਖਣ ਦੀ ਸਿਖਲਾਈ ਹੋਣੀ ਚਾਹੀਦੀ ਹੈ। ਇਹ ਕਾਨੂੰਨ ਹੈ ਕਿ ਜੇਕਰ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੀ ਕੰਪਨੀ ਵਿੱਚ ਹਰ ਇੱਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰੀ ਸੰਕਟ ਦੇ ਵਿੱਚ ਕੀ ਕਰਨਾ ਹੈ। ਪਾਣੀ, ਆਰਾਮ ਅਤੇ ਸ਼ਾਂਤ ਦੇ ਨਾਲ ਇਸ ਤਰੀਕੇ ਦੀ ਸਿਖਲਾਈ ਗਰਮੀ ਦੇ ਦਿਨਾਂ ਵਿੱਚ ਤੁਹਾਨੂੰ ਸੁਰੱਖਿਅਤ ਰੱਖਦੀ ਹੈ। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 877 992 2567 ਤੇ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਸੌਣ ਦੀ ਚੜੀ ਨਹੀਂ ਲੱਗੀ, ਸੌਣ ਦੀ ਚੜੀ ਮੈਂ ਵੀ ਗਾੜਾ ਕੁੱਟ, ਤੂੰ ਵੀ ਛੱਤ ਤੇ ਚੜੀ। ਐਰਨ ਐਂਟਰਟੇਨਮੈਂਟ ਅਤੇ PCA ਬੇ ਏਰੀਆ ਬੜੇ ਮਾਣ ਦੇ ਨਾਲ ਪੇਸ਼ ਕਰ ਰਹੇ ਹਨ ਬੱਬੂ ਮਾਨ ਲਾਈਵ ਇਨ ਕਨਸਰਟ। ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਖਾਉਣਾ ਏ। 18 ਅਗਸਤ ਦਿਨ ਸ਼ਨੀਚਰਵਾਰ ਨੂੰ ਸੈਕਰਾਮੈਂਟੋ ਵਿਖੇ ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਨ ਰੋਡ ਸੈਕਰਾਮੈਂਟੋ। ਸਟੇਜ ਹੋਸਟ ਆਸ਼ਾ ਸ਼ਰਮਾ ਜੀ ਕਰਨਗੇ। ਡੋਰਸ ਓਪਨ ਐਟ 6 PM। ਹੋਰ ਜਾਣਕਾਰੀ ਲਈ ਕਾਲ ਜੇ ਸ਼ਰਮਾ 510 378 8316, ਕਿਰਨਜੀਤ ਧੁੱਗਾ 530 844 2574, ਜਸ ਔਲਖ 510 760 4275, ਮਿੱਕੀ ਸਰਾਂ 408 966 7019, ਜਿੰਮੀ ਹੇਅਰ 510 359 2107। ਬੱਬੂ ਮਾਨ ਲਾਈਵ ਇਨ ਕਨਸਰਟ ਸ਼ਨੀਚਰਵਾਰ 18 ਅਗਸਤ ਸੈਕਰਾਮੈਂਟੋ। ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਦੇ ਗੋਤ ਲਖਾਉਣਾ ਏ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਹਾਂ, ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। BJ's Gears ਪਿਛਲੇ 25 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹਨਾਂ ਦੇ ਕੋਲੋਂ 2012 ਦੇ ਵੋਲਵੋ ਟਰੱਕ ਸੇਲ ਤੇ ਲੱਗੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਤੁਸੀਂ ਵੀ ਟਰੱਕ ਜਾਂ ਟ੍ਰੇਲਰ ਦਾ ਕੋਈ ਪਾਰਟ ਲੈਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gears, ਨੰਬਰ 916 372 3518 916 372 3518। ਸੈਕਰਾਮੈਂਟੋ ਅਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24 ਆਵਰ ਟੋਇੰਗ ਅਵੇਲੇਬਲ। ਮਈ ਅਤੇ ਜੂਨ ਮਹੀਨੇ ਦੇ ਲਈ ਸਪੈਸ਼ਲ PTO ਇੰਸਟਾਲੇਸ਼ਨ ਆਊਟ ਆਫ ਡੋਰ ਸਿਰਫ $4200 ਵਿੱਚ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਇਹ ਹੈ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਜਿਹੜੀ ਕਾਰ ਫਾਇਰ ਹੈਗੀ ਆ ਸ਼ਾਸ਼ਤਾ ਕਾਉਂਟੀ ਦੇ ਵਿੱਚ, ਰੈਡਿੰਗ ਏਰੀਏ ਦੇ ਵਿੱਚ ਕੈਲੀਫੋਰਨੀਆ 'ਚ, ਉਹਦੇ ਬਾਰੇ ਅਪਡੇਟ ਕਰਦੇ ਜਾਈਏ। ਹੁਣ ਤੱਕ 1,25,842 ਏਕੜ ਅੱਗ ਦੇ ਨਾਲ ਸੜ ਚੁੱਕੇ ਹੈਗੇ ਆ, ਤੇ 35% ਜਿਹੜੀ ਆ ਉਹ ਕੰਟੇਨ ਹੋਈ ਹੈਗੀ ਆ। ਇਹ ਏਰੀਆ ਕਹਿੰਦੇ ਵੀ 196 ਸਕੁਅਰ ਮਾਈਲ ਏਰੀਆ ਬਣਦਾ ਹੈਗਾ ਆ। ਤੇ ਜਿਹੜੇ ਕੈਲ ਫਾਇਰ ਦੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਕੰਡੀਸ਼ਨਸ ਆ ਉਹ ਮਿੰਟ ਟੂ ਮਿੰਟ ਚੇਂਜ ਹੋ ਰਹੀਆਂ। ਕਦੇ ਪਈ ਜਿਹੜੀ ਵਿੰਡਸ ਤੇ ਹੌਟ ਟੈਂਪਰੇਚਰ, ਦੋ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕਾਫੀ ਹਿੱਟ ਕਰ ਰਹੀਆਂ ਹੈਗੀਆਂ। ਤੇ ਕੱਲ੍ਹ ਥੋੜ੍ਹਾ ਜਿਹਾ ਟੈਂਪਰੇਚਰ ਡਾਊਨ ਵੀ ਹੋਇਆ ਸੀ, ਪਰ ਹਵਾਵਾਂ ਦਾ ਪਤਾ ਨਹੀਂ ਲੱਗਦਾ ਵੀ ਕਿੱਧਰਲੇ ਪਾਸੇ ਨੂੰ ਜਾਣੀਆਂ, ਉਸ ਹਿਸਾਬ ਦੇ ਨਾਲ ਜਿਹੜੀ ਅੱਗ ਆ ਉਹ ਵੱਧ ਜਾਂਦੀ ਹੈਗੀ ਆ। ਬਿਲਕੁਲ, ਹੁਣ ਤੱਕ ਕਾਰ ਫਾਇਰ ਨੇ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਕਰ ਦਿੱਤਾ ਆ। ਓਵਰਆਲ ਹਰਜੋਤ ਸਿੰਘ ਜੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਕਈ ਲੋਕਾਂ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੋਈ ਆ, ਜਿਸ ਦੇ ਵਿੱਚ ਕੈਲ ਫਾਇਰ ਦੇ ਹੀ ਜਿਹੜੇ ਕਈ ਬੰਦੇ ਮੌਜੂਦ ਨੇ। ਇੱਕ ਤਾਂ ਜਿਹੜੀ ਮੈਰੀਪੋਸਾ ਦੇ ਵਿੱਚ ਅੱਗ ਲੱਗੀ ਸੀ, ਉੱਥੇ ਬੁਲਡੋਜ਼ਰ ਚਲਾਉਣ ਵਾਲਾ ਸੀਗਾ ਬਾਰਡਨੀ, ਉਸ ਦੀ ਮੌਤ ਹੋਈ ਸੀ। ਇੱਕ ਇਹ ਸ਼ਾਸ਼ਤਾ ਕਾਉਂਟੀ ਦੇ ਵਿੱਚ ਉਹ ਵੀ ਬੁਲਡੋਜ਼ਰ ਚਲਾਉਣ ਵਾਲਾ, ਪਰ ਉਹ ਪ੍ਰਾਈਵੇਟ ਕੰਟਰੈਕਟਰ ਸੀਗਾ, ਉਹ ਵੀ ਉਸ ਦੀ ਵੀ ਇੱਦਾਂ ਮੌਤ ਹੋਈ ਸੀਗੀ। ਅਤੇ ਇਸ ਤੋਂ ਇਲਾਵਾ ਹੋਰ ਲੋਕ ਵੀ ਜਿਹੜੇ ਆ ਪਬਲਿਕ ਜਿਹੜੀ ਆ ਉਹ ਵੀ ਇਸ ਅੱਗ ਦੀ ਚਪੇਟ ਦੇ ਵਿੱਚ ਆਈ ਆ। ਇਹ ਅੱਗ ਲਗਾਤਾਰ ਹਰਜੋਤ ਸਿੰਘ ਜੀ ਉਹਨਾਂ ਇਲਾਕਿਆਂ ਦੇ ਵੱਲ ਨੂੰ ਦੇਖੋ ਵੱਧ ਰਹੀ ਹੈ। ਜੇ ਮੈਪਸ ਦੇ ਉੱਤੇ ਦੇਖੋ ਜਿੱਥੇ ਕਾਫੀ ਭਾਰੀ ਵਸੋਂ ਵੀ ਜਿਹੜੀ ਆ ਉਹ ਹੈਗੀ ਆ। ਪਹਿਲੋਂ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਸੀਗੀ ਜਿੱਥੇ ਜਿੱਥੇ ਥੋੜ੍ਹੀ ਵਸੋਂ ਘੱਟ ਆ, ਪਰ ਹੁਣ ਉੱਧਰਲੇ ਵੱਲ ਨੂੰ ਜਿਹੜਾ ਮੁੱਖ ਕੀਤਾ ਆ। ਸੋ 1.25 ਲੱਖ ਏਕੜ ਤੋਂ ਵੱਧ ਜਿਹੜਾ ਇਸ ਦੇ ਕਰਕੇ ਜਿਹੜਾ ਆ ਹੁਣ ਤੱਕ ਸੜ ਚੁੱਕਾ ਹੋਇਆ ਹੈ। ਇਹ ਜਿਹੜੀ ਉੱਥੇ ਜਿਹੜੀ ਲੇਕ ਹੈਗੀ ਆ ਨਾ, ਵਿਸਕੀ ਟਾਊਨ ਲੇਕ, ਉਹਦੇ ਇਰਦ ਗਿਰਦ ਪੂਰੇ 100% ਉਹਦੇ ਇਰਦ ਗਿਰਦ ਜਿਹੜੀ ਆ ਪੂਰੀ ਅੱਗ ਲੱਗੀ ਹੋਈ ਆ। ਸੋ ਹੁਣ ਤੱਕ 1060 ਜਿਹੜੇ ਘਰ ਆ ਉਹ ਅੱਗ ਦੀ ਭੇਟ ਚੜ੍ਹ ਚੁੱਕੇ ਹੈਗੇ ਆ। ਤੇ ਕਮਰਸ਼ੀਅਲ ਬਿਲਡਿੰਗਸ ਜਿਹੜੀਆਂ 18, 477 ਆਊਟ ਬਿਲਡਿੰਗਸ ਤੇ 40,000 ਦੇ ਕਰੀਬ ਜਿਹੜੇ ਸ਼ਾਸ਼ਤਾ ਕਾਉਂਟੀ ਦੇ ਰੈਜ਼ੀਡੈਂਟ ਆ ਉਹਨਾਂ ਨੂੰ ਅੱਜ ਤੱਕ ਵੀ ਇਵੈਕੂਏਟ ਕੀਤਾ ਹੋਇਆ ਹੈਗਾ ਆ। ਤੇ 4271 ਫਾਇਰ ਫਾਈਟਰ ਇਸ ਅੱਗ ਨੂੰ ਫਾਈਟ ਕਰ ਰਹੇ ਆ। 369 ਇਹਨਾਂ ਦੇ ਵਿੱਚ ਫਾਇਰ ਇੰਜਨ, 69 ਦੇ ਕਰੀਬ ਫਾਇਰ ਕਰਿਊ ਆ, 17 ਹੈਲੀਕਾਪਟਰ, 125 ਬਲਡੋਜ਼ਰਸ ਤੇ 84 ਵਾਟਰ ਟਰੱਕਸ ਹੈਗੇ ਆ। ਤੇ 1658 ਸਟਰਕਚਰ ਕਹਿੰਦੇ ਬੜੇ ਇਮੀਡੀਏਟਲੀ ਇਸ ਅੱਗ ਦੇ ਏਰੀਏ ਦੇ ਵਿੱਚ ਹੈਗੀਆਂ ਜਿਹੜੀਆਂ ਜਿੱਥੇ ਅੱਗ ਲੱਗ ਸਕਦੀ ਆ, ਬਹੁਤ ਹੀ ਲਾਗੇ ਹੈਗੇ ਆ। ਜੀ ਜੀ। ਉਧਰ ਜੇ ਮੈਂਡੋਸੀਨੋ ਕਾਉਂਟੀ ਦੀਆਂ ਅੱਗਾਂ ਉਸ ਦੇ ਬਾਰੇ ਵੀ ਨਜ਼ਰ ਮਾਰੀਏ ਹਰਜੋਤ ਸਿੰਘ ਜੀ। ਜਿਹੜੀ ਰੈਂਚ ਫਾਇਰ ਆ ਇਹ ਮੈਂਡੋਸੀਨੋ ਦੇ ਜਿਹੜੀ ਲੇਕਪੋਰਟ ਦੇ ਨਾਰਥ ਵਾਲੇ ਪਾਸੇ ਨੂੰ ਆ, ਇਹ ਅੱਗ ਵੱਧ ਕੇ ਹੁਣ ਜਿਹੜੀ 75,000 ਏਕੜ ਤੱਕ ਜਿਹੜੀ ਉਹ ਫੈਲ ਚੁੱਕੀ ਹੈ, ਅਤੇ 33% ਇਸ ਦੇ ਉੱਤੇ ਕੰਟੇਨਮੈਂਟ ਜਿਹੜੀ ਆ ਉਹ ਹੋਈ ਆ। ਉਧਰ ਯੂਕਾਇਆ ਵਾਲੇ ਪਾਸੇ ਜਿਹੜੀ ਅੱਗ ਲੱਗੀ ਹੋਈ ਆ, ਜਿਹੜੀ ਦੂਸਰੀ ਅੱਗ ਆ ਰਿਵਰ ਫਾਇਰ, ਉਹ 35,000 ਏਕੜ ਦੇ ਆ, ਅਤੇ ਉਹ 50% ਜਿਹੜੀ ਆ ਉਹ ਕੰਟੇਨ ਕਰ ਲਈ ਗਈ ਆ। ਸੋ ਉਹਦੇ ਵਿੱਚ ਥੋੜ੍ਹੀ ਕਾਮਯਾਬੀ ਜਿਹੜੀ ਉਹਨਾਂ ਨੂੰ ਜ਼ਿਆਦਾ ਹਾਸਲ ਹੋਈ ਆ, ਕਿਉਂਕਿ ਉਹੀ ਅੱਗ ਜਿਹੜੀ ਜ਼ਿਆਦਾ ਆ ਜਿਹੜੀ ਇਸ ਟਾਈਮ ਲੋਕਾਂ ਦੇ ਘਰਾਂ ਵੱਲ ਨੂੰ ਜਿਹੜੀ ਆ ਉਹ ਵੱਧ ਰਹੀ ਸੀ। ਸੋ ਹੋਪਫੁਲੀ ਜਿਹੜਾ ਜਲਦੀ ਇਸ ਦੇ ਉੱਤੇ ਕਾਬੂ ਜਿਹੜਾ ਪਾਇਆ ਜਾ ਸਕੇ। ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਸਾਰੀਆਂ ਅੱਗਾਂ ਵਾਲੇ ਇਲਾਕਿਆਂ ਦੇ ਵਿੱਚੋਂ ਆ ਰਹੀਆਂ ਆ। ਬਿਲਕੁਲ ਇੱਦਾਂ ਹੀ ਲੱਗਦਾ ਆ
ਵੀ ਜਿੱਦਾਂ ਕਹਿ ਲਓ ਵੀ ਨਰਕ ਨਹੀਂ ਹੁੰਦਾ, ਹੈਲ, ਗੇਟਵੇ ਟੂ ਹੈਲ, ਇੱਦਾਂ ਦਾ ਆ ਵੀ ਐਂ ਝੁਲਸ ਰਿਹਾ ਸਾਰਾ ਕੁਛ, ਅੰਗਿਆਰੇ ਇੱਧਰ ਉੱਧਰ ਉੱਡ ਰਹੇ ਨੇ। ਅਤੇ ਪਰ ਫਿਰ ਵੀ ਦੇਖੋ ਇਹ ਬਹੁਤ ਮਿਹਨਤ ਵਾਲਾ ਕੰਮ ਆ ਜਿਹੜੇ ਇਸ ਟਾਈਮ ਫਾਇਰ ਫਾਈਟਰਸ ਜਿਹੜੇ ਆ ਲੱਗੇ ਹੋਏ ਨੇ। ਸੋ ਜ਼ਰੂਰ ਉਹਨਾਂ ਦਾ ਹੌਸਲਾ ਅਫਜ਼ਾਈ ਜਿਹੜੀ ਉਹ ਕਰਨੀ ਚਾਹੀਦੀ ਆ। ਸੋ ਇਸੇ ਤਰ੍ਹਾਂ ਸਿੱਖ ਕਮਿਊਨਿਟੀ ਨੇ ਇੱਕ ਰਿਕਵਰੀ ਸੋਰਸ ਸੈਂਟਰ ਜਿਹੜਾ ਕਾਰ ਫਾਇਰ ਰਿਕਵਰੀ ਸੋਰਸ ਸੈਂਟਰ ਗੁਰਦੁਆਰਾ ਸਿੱਖ ਸੈਂਟਰ ਜਿਹੜਾ 5400 ਸਿੱਖ ਸੈਂਟਰ ਡਰਾਈਵ ਐਂਡਰਸਨ ਕੈਲੀਫੋਰਨੀਆ ਅਤੇ ਉੱਥੇ ਰੱਖਿਆ ਹੋਇਆ। ਉੱਥੇ ਉਹਨਾਂ ਨੇ ਜੇ ਕਿਸੇ ਨੇ ਹੈਲਪ ਪਹੁੰਚਾਉਣੀ ਹੋਵੇ ਉਹਨਾਂ ਨੇ ਨੰਬਰ ਵੀ ਦਿੱਤਾ ਹੈਗਾ ਆ, ਅਮਰਜੀਤ ਸਿੰਘ ਗਰੇਵਾਲ ਦਾ ਫ਼ੋਨ ਨੰਬਰ 5309214185। ਸੋ ਇਹਦੇ ਸੰਬੰਧ ਦੇ ਵਿੱਚ ਸਾਡੇ ਨਾਲ ਸਾਡੇ ਸਰੋਤੇ ਸਤਨਾਮ ਸਿੰਘ ਜੀ ਜੁਬਾ ਸਿਟੀ ਤੋਂ ਜੁੜੇ ਹੋਏ ਆ, ਉਹ ਵੀ ਕੁਛ ਅਪਡੇਟ ਦੇਣਗੇ। ਬਿਲਕੁਲ, ਅਤੇ ਨਾਲ ਹੀ ਇੱਕ ਜਿਹੜੇ ਸਾਨੂੰ ਕੁਛ ਦਿਨ ਪਹਿਲਾਂ ਜਿਹੜੇ ਮੈਰੀਪੋਸਾ ਫਾਇਰ ਦੇ ਲਈ ਜਿਨ੍ਹਾਂ ਨੇ ਵੀਕਐਂਡ ਦੇ ਉੱਤੇ ਪਾਣੀ ਲੈ ਕੇ ਜਾਣਾ ਸੀਗਾ, ਉਹਨਾਂ ਦਾ ਨੰਬਰ ਸਾਡੇ ਕੋਲ ਮਿਸਪਲੇਸ ਹੋ ਗਿਆ ਆ। ਅਤੇ ਰਸ਼ਪਾਲ ਸਿੰਘ ਹੁਣਾਂ ਦਾ, ਜੇ ਉਹ ਸੁਣ ਰਹੇ ਆ ਜਾਂ ਕਿਸੇ ਕੋਲ ਉਹਨਾਂ ਦਾ ਨੰਬਰ ਹੈਗਾ ਆ ਜਿਹੜਾ ਮੈਰੀਪੋਸਾ ਦੇ ਵਿੱਚ ਉਹ ਜਿਹੜੇ ਅੱਗ ਦੇ ਨਾਲ ਜਿਹੜੇ ਪੀੜਤ ਲੋਕ ਆ ਜਾਂ ਫਾਇਰ ਫਾਈਟਰਸ ਆ ਉਹਨਾਂ ਦੇ ਲਈ ਉਹ ਪਾਣੀ ਲੈ ਕੇ ਜਾ ਰਹੇ ਆ, ਤਾਂ ਕਿਰਪਾ ਕਰਕੇ ਪਲੀਜ਼ ਉਹਨਾਂ ਦਾ ਨੰਬਰ ਸਾਨੂੰ ਇੱਕ ਵਾਰੀ ਫੇਰ ਮੁਹੱਈਆ ਕਰਾ ਦਿਓ। ਕਾਫੀ ਲੋਕ ਜਿਹੜਾ ਨੰਬਰ ਉੱਥੇ ਪੁੱਛ ਰਹੇ ਆ ਵੀ ਹੋਰ ਵੀ ਜਿਹੜੀ ਉਹ ਮਦਦ ਉੱਧਰ ਕਰਨਾ ਚਾਹੁੰਦੇ ਨੇ ਫਰੈਜ਼ਨੋ ਇਲਾਕੇ ਦੇ ਵਿੱਚ। ਸੋ ਜੇ ਸੁਣ ਰਹੇ ਨੇ ਤਾਂ ਪਲੀਜ਼ ਕਾਲ ਕਰਕੇ ਸਾਨੂੰ ਨੰਬਰ ਜਿਹੜਾ ਉਹ ਜ਼ਰੂਰ ਦੱਸਿਓ। ਅਤੇ ਹੁਣ ਆਪਣੇ ਜਿਹੜੇ ਕਾਲਰਸ ਆ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਜਿਹੜੇ ਸਾਰਿਆਂ ਨੂੰ ਜਾਗਰੂਕ ਕਰ ਰਹੇ ਤੇ ਬੜੀ ਕਮਿਊਨਿਟੀ ਸੇਵਾ ਕਰ ਰਹੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਧੰਨਵਾਦ ਤੁਹਾਡਾ ਟਾਈਮ ਦੇਣ ਦਾ। ਤੇ ਬੇਨਤੀ ਹੈ ਵੀ ਬਸ ਇੱਦਾਂ ਦਾ ਜੇ ਡਿਜ਼ਾਸਟਰ ਦੇਖ ਕੇ ਸੁਣ ਕੇ ਬੜਾ ਮਨ ਦੁਖੀ ਹੁੰਦਾ, ਤੇ ਚਲੋ ਇੱਦਾਂ ਦੇ ਬਚਿਆ ਜਾਵੇ ਤਾਂ ਬਹੁਤ ਚੰਗੀ ਗੱਲ। ਤੇ ਬਾਕੀ ਸਿੱਖ ਕਮਿਊਨਿਟੀ ਆਪਣੀ ਬਹੁਤ ਜਿੱਦਾਂ ਦਾਨੀ ਹੈਗੀ ਹੈ ਤੇ ਹਰ ਸਪੀਡ ਵਿੱਚ ਖੜੇ ਹਨ। ਤੇ ਕੱਲ ਅਸੀਂ ਉੱਥੇ ਗਏ ਸੀ ਰਾਈਡਿੰਗ, ਪਹਿਲਾਂ ਤਾਂ ਅਸੀਂ ਸ਼ਾਸਤਾ ਕਾਲਜ ਗਏ, ਉੱਥੇ ਮਤਲਬ ਬਹੁਤ ਕਾਫੀ ਲੋਕ ਸੀ, ਸਮਾਨ ਉੱਥੇ ਕਾਫੀ ਹੈ, ਤੇ ਉਹ ਇਸ ਵੇਲੇ ਉੱਥੇ ਪਹੁੰਚਾਉਣ ਦੀ ਲੋੜ ਨਹੀਂ ਕਿਉਂਕਿ ਉੱਥੇ ਉਹਨਾਂ ਕੋਲ ਸਮਾਨ ਵਾਧੂ ਆ ਤੇ ਉਹ ਵੇਅਰ ਹਾਊਸ 'ਚ ਜਮ੍ਹਾਂ ਹੀ ਕਰ ਰਹੇ ਆ। ਤੇ ਅਸੀਂ ਉੱਥੋਂ ਵਾਪਸ ਆ ਕੇ ਅਸੀਂ ਫਿਰ ਜਿਹੜਾ ਤੁਸੀਂ ਆਪੇ ਦੱਸਿਆ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਆਪਣਾ ਹੈਗਾ ਆ, ਉੱਥੇ ਉਹਨਾਂ ਦਾ ਕਾਂਟੈਕਟ ਆਇਆ ਸੀ, ਉੱਥੇ ਗਏ, ਉੱਥੇ ਛੱਡ ਕੇ ਆਏ ਸੀ। ਉਹ ਬੜਾ ਉਪਰਾਲਾ ਕਰ ਰਿਹਾ ਵੀ ਜਿਹੜੇ ਵੀ ਰਿਕਵਰੀ ਕਰ ਰਹੇ ਵੀ ਬਾਅਦ ਵਿੱਚ ਲਿਸਟ ਬਣਾ ਰਿਹਾ ਸਾਰੇ ਜਿੱਥੇ ਜਿੱਥੇ ਲੋੜ ਹੋਵੇ ਤੇ ਉਹ ਪਹੁੰਚਾ ਰਹੇ ਆ ਜੀ। ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਜੇ ਕਿਨੇ ਵੀ ਮਦਦ ਕਰਨੀ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਉੱਥੇ ਸਮਾਨ ਛੱਡ ਕੇ ਆਓ, ਤੇ ਉਹ ਆਪੇ ਵੀ ਡਿਸਟ੍ਰੀਬਿਊਟ ਕਰਨਗੇ ਜੀ, ਤੇ ਬਹੁਤ ਜ਼ਰੂਰੀ ਆ। ਤੇ ਉਹਨਾਂ ਦਾ ਨੰਬਰ ਤੁਸੀਂ ਬੋਲ ਦਿੱਤਾ, ਐਡਰੈਸ ਵੀ ਹੈਗਾ ਜੀ, ਜੇ ਹੋਰ ਕੋਈ ਜਾਣਕਾਰੀ ਤਾਂ ਦੱਸ ਵੀ ਸਕਦੇ। ਤੇ ਬਿਲਕੁਲ ਉਹ ਸਤਨਾਮ ਸਿੰਘ ਜੀ ਮੈਨੂੰ ਲੱਗਦਾ ਹਾਈਵੇ 5 ਦੇ ਉੱਪਰ ਹੀ ਆ ਗੁਰਦੁਆਰਾ ਸਾਹਿਬ, ਹੈ ਨਾ? ਹਾਈ 5 ਤੋਂ ਜਾਂ ਜਿਹੜਾ ਖੱਬੇ ਆਪਣੇ ਐਂਡਰਸਨ ਜਾਂ ਵੜਦਾ ਹੀ ਆ, ਤੇ ਸੱਜੇ ਪਾਸੇ ਨੀਵੇਂ ਜਗ੍ਹਾ ਗੁਰਦੁਆਰਾ ਸਾਹਿਬ ਦੀਦਾ ਆ, ਵਾਲਮਾਰਟ ਦਾ ਐਗਜ਼ਿਟ ਲੈ ਕੇ ਉੱਥੇ ਮਤਲਬ ਲੱਗੇ ਹੀ ਆ ਉੱਥੋਂ। ਤੇ ਨਿਸ਼ਾਨ ਸਾਹਿਬ ਦਿਸਦਾ ਜੇ ਤੁਸੀਂ ਜਾਓ 5 ਦੇ ਉੱਤੇ? ਹਾਂਜੀ, ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੀਦਾ। ਹਾਂਜੀ, ਹੈ ਤਾਂ ਮਤਲਬ ਥੋੜਾ ਆਪਣੇ ਨੀਵੀਂ ਜਗ੍ਹਾ ਦਰਖਤਾਂ ਵਿੱਚ ਬਾਅਦ ਦੀਦਾ ਪੂਰਾ ਉੱਥੋਂ ਜੀ। ਤੇ ਦੂਸਰਾ ਆਪਣੇ ਮੈਂ ਇੱਕ ਜ਼ਰੂਰ ਬੇਨਤੀ ਕਰਨੀ ਮੰਗਦਾ ਵੀਰ ਜੀ, ਮੈਂ ਮਤਲਬ ਸਾਡਾ ਵਿਚਾਰ ਇਹ ਵੀ ਸਾਰੇ ਜਿੰਨੇ ਵੀ ਆਪਣੇ ਸਿੱਖ ਕਮਿਊਨਿਟੀਆਂ ਹੈਗੀਆਂ ਸਾਰੇ ਸ਼ਹਿਰਾਂ ਦੇ ਵਿੱਚ ਵੀ ਇਹ ਆਪਣੀਆਂ ਕਮੇਟੀਆਂ ਬਣਾਉਣ, ਕਿਉਂਕਿ ਜਦੋਂ ਕੋਈ ਇੱਦਾਂ ਦਾ ਚਾਂਸ ਹੁੰਦਾ ਜੇ ਅਸੀਂ ਸਮਾਨ ਇਕੱਠਿਆ ਕਰਦੇ ਸਾਨੂੰ ਕਈ ਦਿਨ ਲੱਗ ਜਾਂਦੇ, ਟਾਈਮ ਲੱਗ ਜਾਂਦਾ ਜੀ। ਜੇ ਅਸੀਂ ਕਮੇਟੀਆਂ ਬਣਾਈਏ ਪਹਿਲੇ ਵੀ ਇਸ ਹਿਸਾਬ ਨਾਲ ਵੀ ਪ੍ਰਪੇਅਰ ਆ ਕਰੀਏ, ਕੋਈ ਸਮਾਨ ਜਿਹੜਾ ਨਹੀਂ ਖਰਾਬ ਹੋਣਾ ਪਹਿਲਾਂ ਜਮ੍ਹਾਂ ਕੀਤਾ, ਜਦੋਂ ਕਿਤੇ ਲੋੜ ਰਾਈਡ ਵੀ ਉੱਥੇ ਪਹੁੰਚਾ ਹੋਵੇ ਤਾਂ ਉਹ ਬਹੁਤ ਹੈਲਪਫੁਲ ਹੋ ਸਕਦਾ ਆ। ਇਹ ਜ਼ਰੂਰੀ ਬੇਨਤੀ ਹੈ, ਮਤਲਬ ਸਾਰੇ ਆਪਣੇ ਮੈਂ ਜੂਬਾ ਸਿਟੀ ਵੀ ਸਾਰੇ ਇਲਾਕੇ ਸਾਰਿਆਂ ਨੂੰ ਬੇਨਤੀ, ਸਾਰੇ ਵੀਰਾਂ ਬੇਨਤੀ ਕਰਦਾ ਕਿਸੇ ਦਿਨ ਮੀਟਿੰਗ ਕਰਕੇ ਇੱਦਾਂ ਦਾ ਪ੍ਰੋਗਰਾਮ ਬਣਾਓ ਕਿ ਸਾਡੇ ਕੋਲ ਸਮਾਨ ਜਮ੍ਹਾਂ ਹੋਵੇ ਜਿੱਥੇ ਚਾਹੀਦਾ ਰਾਈਟ ਵੇ ਉੱਥੇ ਪਹੁੰਚ ਸਕੀਏ ਜੀ। ਤੇ ਦੂਸਰੀ ਬੇਨਤੀ ਇੱਕ ਹੋਰ ਮੈਂ ਕਰਨੀ ਮੰਗਦਾ, ਧੰਨਵਾਦ ਤੁਹਾਡਾ ਕਰਦਾ, ਤੇ ਜੋ ਪਿਛਲੇ ਹਫ਼ਤੇ ਅਸੀਂ ਇੱਥੇ ਬੋਟ ਰਜਿਸਟ੍ਰੇਸ਼ਨ ਵਾਸਤੇ ਥੋੜੇ ਘੰਟੇ ਰੁਕੇ, 4-5 ਘੰਟੇ ਹੈਪੀ ਪਾਰਕ ਦੇ ਵਿੱਚ, ਤੇ ਸਾਰਿਆਂ ਲੋਕਾਂ ਦਾ ਧੰਨਵਾਦ ਆ ਜਿਹੜੇ ਆਏ। ਸਾਰੇ ਇਹੀ ਕਹਿ ਰਹੇ ਪੰਜਾਬੀ ਰੇਡੀਓ USA ਤੇ ਸੁਣਿਆ ਸੀ ਤਾਂ ਅਸੀਂ ਆਏ, ਸਾਨੂੰ ਪਤਾ ਲੱਗਾ ਜੀ, ਤੇ ਮੈਂ ਤੁਹਾਡਾ ਧੰਨਵਾਦ ਕਰਦਾ। ਇਸੇ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਫੇਰ ਆਹ ਜਿਹੜਾ ਸੈਚਰਡੇ 4 ਅਗਸਤ ਨੂੰ ਹੈਪੀ ਪਾਰਕ ਵਿੱਚ ਫਾਰਮ ਭਰਨੇ ਹਨ ਆਪਣੇ ਵੋਟ ਰਜਿਸਟ੍ਰੇਸ਼ਨ ਵਾਸਤੇ, ਜਾਂ ਐਬਸੈਂਟੀ ਬੈਲਟ ਜਾਂ ਪੰਜਾਬੀ। ਕਈ ਵੀਰ ਆਉਂਦੇ ਉਹ ਕਹਿੰਦੇ ਵੀ ਸਾਨੂੰ ਲੋੜ ਨਹੀਂ, ਅਸੀਂ ਲੋੜ ਮੈਨੂੰ ਪਤਾ ਪੰਜਾਬੀ ਤੇ ਇੰਗਲਿਸ਼ ਸਾਰਿਆਂ ਨੂੰ ਆਉਂਦੀ ਆ, ਉਹ ਕਹਿੰਦੇ ਵੀ ਅਸੀਂ ਇੰਗਲਿਸ਼ ਪੜ੍ਹਦੇ ਹਾਂ, ਪਰ ਅਸੀਂ ਉਹ ਇਸ ਕਰਕੇ ਪਾਉਂਦੇ
ਇਹਨਾਂ ਲੋਕਾਂ ਨੂੰ ਸਾਨੂੰ ਪਤਾ ਲੱਗੇ ਸਾਡੀ ਇੱਥੇ ਆਬਾਦੀ ਕਿੰਨੀ ਪੰਜਾਬੀਆਂ ਦੀ। ਤੇ ਨਾਲੇ ਸਤਨਾਮ ਸਿੰਘ ਜੀ ਇਹ ਉਹ ਜਿਹੜਾ ਫਾਰਮ ਹੁੰਦਾ ਕੋਈ ਬੜਾ ਲੰਮਾ ਨਹੀਂ, ਨਾਮ ਐਡਰੈਸ ਤੇ ਬਾਕੀ ਤੁਹਾਡੀ ਚੁਆਇਸ ਆ, ਤੁਸੀਂ ਕਿਹੜੀ ਪਾਰਟੀ ਪਿਕ ਕਰਨੀ ਆ ਜਾਂ ਇੰਡੀਪੈਂਡੈਂਟ ਰਹਿਣਾ ਆ, ਉਹ ਕੋਈ ਬੜਾ ਨਹੀਂ। ਤੇ ਮੈਂ ਇਹ ਵੀ ਤੁਹਾਨੂੰ ਬੇਨਤੀ ਕਰੂੰਗਾ ਵੀ ਗੁਰੂ ਘਰ 'ਚ ਕਿਸੇ 'ਚ ਰੱਖੋ, ਕਿਉਂਕਿ ਉਹਦੇ ਨਾਲ ਵੀ ਸੌਖਾ ਰਹਿੰਦਾ ਆ ਸੰਗਤਾਂ ਨੂੰ ਆਉਣਾ। ਹਾਂਜੀ ਨਹੀਂ ਜੀ ਅਸੀਂ ਉਹ ਟਰਾਈ ਕੀਤੀ ਵੀ ਉੱਥੇ ਤਾਂ ਦੌੜਨ ਦੀ ਕਰਦੇ ਸੰਗਤ, ਮੈਂ ਤੁਹਾਨੂੰ ਦੱਸਾਂ ਵੀ ਕੋਈ ਨਹੀਂ ਰੁਕਦਾ ਉੱਥੇ। ਹਾਂਜੀ 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 ਤੇ ਬਸ ਸੁਝਾਅ ਤੁਹਾਡਾ ਵਧੀਆ, ਦੁਬਾਰਾ ਫੇਰ ਕੋਸ਼ਿਸ਼ ਕਰਾਂਗੇ। ਬਾਕੀ ਪਰ ਉਹ ਸਿਰਫ 3 ਲਾਈਨਾਂ, ਤੁਹਾਡਾ ਐਡਰੈਸ ਭਰਨਾ, ਨਾ ਤੇ ਤੁਹਾਡੇ ਸਾਈਨ ਹੋਣੇ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਬਾਕੀ ਪਾਰਟੀ ਤੁਹਾਡੀ ਚੁਆਇਸ, ਅਸੀਂ ਕਿਸੇ ਨੂੰ ਇਹ ਨਹੀਂ ਫੋਰਸ ਕਰਦੇ ਕਿ ਇਹਨੂੰ ਵੋਟ ਪਾਉਣੀ ਹੈ, ਕਿਹੜੀ ਤੁਹਾਡੀ ਪਾਰਟੀ ਆ, ਅਸੀਂ ਨਹੀਂ ਮਤਲਬ ਕਿ ਇਹਨੂੰ ਰეკਮੈਂਡ ਕਰਨੀ, ਉਹ ਉਹਨਾਂ ਦਾ ਆਪਣਾ ਨਿੱਜੀ ਹੱਕ ਆ ਜੋ ਜਿਹਨੂੰ ਮਰਜ਼ੀ ਕਰ ਸਕਦੇ ਆ। ਨਾਲੇ ਇਹ ਤਾਂ ਚੇਂਜ ਵੀ ਕਰ ਸਕਦੇ ਆ, ਜਦੋਂ ਤੁਸੀਂ ਇੱਕ ਵਾਰੀ ਕੋਈ ਪਾਰਟੀ ਜੁਆਇਨ ਕਰਦੇ ਆ ਲੇਟਰ ਔਨ ਯੂ ਕੈਨ ਚੇਂਜ ਐਨੀ ਟਾਈਮ, ਆਨਲਾਈਨ ਜਾ ਕੇ ਵੀ ਚੇਂਜ ਕਰ ਸਕਦੇ ਆ, ਕੋਈ ਇਦਾਂ ਦੀ ਗੱਲ ਨਹੀਂ। ਪਰ ਰਜਿਸਟਰ ਹੋਣਾ ਬਹੁਤ ਜ਼ਰੂਰੀ ਹੈਗਾ, ਉਹਦੇ ਨਾਲ ਤੁਹਾਡੀ ਕਾਊਂਟਿੰਗ ਹੁੰਦੀ ਹੈਗੀ ਆ। ਹਾਂਜੀ ਉਹੀ ਕਹਿੰਦੇ ਕਿਉਂ ਸਾਨੂੰ ਅਸੀਂ ਬੈਨੀਫਿਟਸ ਆਪਣੇ ਤਾਂ ਹੀ ਲੈ ਸਕਾਂਗੇ, ਸਾਡੇ ਕਿਉਂ ਇੱਥੇ ਕਾਉਂਟੀ ਆਫਿਸ ਸਾਰੇ ਹੈਗੇ, ਸਾਡੇ ਪੰਜਾਬੀ ਜਿਹੜੇ ਬਜ਼ੁਰਗ ਜਾਂਦੇ ਆ ਨਵੇਂ ਆਉਂਦੇ, ਉਹਨਾਂ ਨੂੰ ਭਾਸ਼ਾ ਦੀ ਬੜੀ ਪ੍ਰੋਬਲਮ ਆਉਂਦੀ, ਜੇ ਬੰਦਾ ਆਪਣਾ ਉੱਥੇ ਹੋਵੇ ਤਾਂ ਉਹਨੂੰ ਹੈਲਪ ਕਰ ਸਕਦੇ ਆ। ਤੇ ਇਹੀ ਬੈਨੀਫਿਟਸ ਲੈਣ ਕਰਕੇ ਅਸੀਂ ਇਹ ਕਹਿੰਦੇ ਪੰਜਾਬੀ ਸਾਨੂੰ ਪਤਾ ਲੱਗੇ ਵੀ ਸਾਡੀ ਇੱਥੇ ਆਬਾਦੀ ਕਿੰਨੀ ਆ, ਉਹਨਾਂ ਵੀ ਅਸੀਂ ਆਪਣਾ ਹੱਕ ਮੰਗ ਸਕਦੇ ਹਾਂ। ਇਹ ਬਹੁਤ ਜ਼ਰੂਰੀ ਬੇਨਤੀ ਹੈ। ਤੇ ਬਾਹਰੋਂ ਜੇ ਕੋਸ਼ਿਸ਼ ਕਰੋ ਤਾਂ ਕੱਲ ਨੂੰ ਵੀ ਜੇ ਪਰਸੋਂ ਵੀ ਅਨਾਊਂਸ ਕਰਦੇ, ਤੇ ਆਹ ਜਿਹੜੇ ਸ਼ਨੀਵਾਰ ਆਉਣਾ 4 ਅਗਸਤ ਨੂੰ 4 ਤੋਂ ਲੈ ਕੇ 8 ਵਜੇ ਤੇ ਅਸੀਂ ਇੱਥੇ ਹੋਣਾ, ਤੇ ਜ਼ਰੂਰ ਮਤਲਬ ਸਾਰੇ ਉੱਥੇ ਪਹੁੰਚੇ ਜਿਹੜੇ ਵੀ ਨਹੀਂ ਹਜੇ ਵੋਟਾਂ ਰਜਿਸਟਰ ਹੋਏ, ਕਈ ਉੱਦਾਂ ਹੀ ਬੈਠੇ ਸਿਟੀਜ਼ਨ ਬਣਿਆ, ਉਹਦੇ ਰਜਿਸਟਰ ਨਹੀਂ ਕੀਤਾ ਨੇ ਵੋਟਾਂ ਲਈ, ਤੇ ਉਹਦਾ ਕੋਈ ਮਤਲਬ ਨਹੀਂ ਹੈ। ਤੇ ਮੈਂ ਆਪਣਾ ਬਹੁਤ ਬਹੁਤ ਧੰਨਵਾਦ। ਤੇ ਨਾਲੇ ਸਰੋਤਿਆਂ ਨੂੰ ਹੋਰ ਬੇਨਤੀ ਕਰਦਾ, ਪੰਜਾਬੀ ਰੇਡੀਓ ਤੁਹਾਨੂੰ ਦੇਖ ਲਓ ਟਾਈਮ ਤੋਂ ਕਿੰਨਾ ਸਭ ਕੁਝ ਦੱਸਦੇ ਆ, ਤੇ ਸਾਡਾ ਕੁਝ ਫਰਜ਼ ਬਣਦਾ ਵੀ ਇਹਨਾਂ ਨੂੰ ਵੀ ਨਾਲ ਇਹ, ਕਿਉਂਕਿ ਇੱਦਾਂ ਦੇ ਜੇ ਪ੍ਰੋਗਰਾਮ ਬੜੇ ਖਰਚ ਇਹਦਾ ਹੁੰਦਾ ਹੈ, ਤੁਸੀਂ ਸਪਾਂਸਰ ਜ਼ਰੂਰ ਕਰਿਆ ਕਰੋ ਪ੍ਰੋਗਰਾਮ ਨੂੰ, ਇਹ ਮੇਰੀ ਜ਼ਰੂਰੀ ਬੇਨਤੀ ਹੈ ਜੀ। ਧੰਨਵਾਦ ਜੀ। ਇੰਨਾ ਕੁ ਕਹਿੰਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਕੱਲ ਫਰੈਜ਼ਨੋ ਇਲਾਕੇ ਤੋਂ ਇੱਕ ਜਿਹੜੀ ਮਾੜੀ ਖਬਰ ਆਈ ਆ, ਛੋਟੀ ਉਮਰ ਦੀ ਜਿਹੜੀ ਇੱਕ ਬੱਚੀ 14 ਸਾਲ ਜਿਸ ਦੀ ਉਮਰ ਆ, ਤਾਨਿਆ ਸਿੱਧੂ ਉਸ ਦਾ ਨਾਮ ਦੱਸਿਆ ਜਾਂਦਾ, ਸ਼ਾਹ ਤੇ ਫੀਲੈਂਡ ਦੇ ਫੂਡ ਮੈਕਸ ਤੋਂ ਕਹਿੰਦੇ ਕੱਲ੍ਹ ਦੀ ਤਕਰੀਬਨ 3:15 ਵਜੇ ਦੀ ਸ਼ਾਮ ਦੀ ਉਹ ਲਾਪਤਾ ਆ। ਅਤੇ ਬਲੈਕ ਹੰਡਾ ਪਾਇਲਟ ਜਿਹੜੀ ਆ ਉਹਦੇ ਵਿੱਚ ਜਿਹੜੀ ਆ ਲਾਸਟ ਜਿਹੜੀ ਉਹ ਜਾਂਦੀ ਆ ਉਹ ਦੇਖੀ ਗਈ ਹੋਈ ਆ। ਸੋ ਜੇ ਕਹਿੰਦੇ ਵੀ ਜੇ ਕਿਸੇ ਨੂੰ ਵੀ ਉਸ ਦੇ ਬਾਰੇ ਪਤਾ ਲੱਗੇ ਤਾਂ ਜ਼ਰੂਰ ਜਾਣਕਾਰੀ ਦਿਓ। ਉਹਨਾਂ ਦੇ ਘਰ ਦੇ ਵੀ ਬਹੁਤ ਚਿੰਤਤ ਨੇ, ਪਰਿਵਾਰਕ ਮੈਂਬਰ ਵੀ, ਅਤੇ ਪੁਲਿਸ ਵਾਲਿਆਂ ਨੂੰ ਵੀ ਜਿਹੜੀ ਆ ਤੁਸੀਂ ਉਹ ਜਾਣਕਾਰੀ ਉਹ ਦੇ ਸਕਦੇ ਆ। ਅਸੀਂ ਆਪਣੇ ਫੇਸਬੁੱਕ ਦੇ ਉੱਤੇ ਉਹ ਪੋਸਟ ਪਾਈ ਹੋਈ ਆ, ਲੜਕੀ ਦੀ ਉਹ ਤਸਵੀਰ ਦੇ ਨਾਲ ਜਿਹੜੀ ਇਨਫੋਰਮੇਸ਼ਨ ਡਿਸਕ੍ਰਿਪਸ਼ਨ, ਲਾਸਟ ਟਾਈਮ ਕਿੱਦਾਂ ਦੇ ਉਸਨੇ ਜਿਹੜੇ ਉਹ ਕੱਪੜੇ ਪਾਏ ਸੀਗੇ, ਅਤੇ ਬਲੂ ਜਰਸੀ ਅਤੇ ਬਲੈਕ ਕਹਿੰਦੇ ਆ ਉਹਨੇ ਟਾਈਟਸ ਜਿਹੜੀਆਂ ਉਹ ਪਾਈਆਂ ਹੋਈਆਂ ਸੀਗੀਆਂ। ਤਾਨਿਆ ਸਿੱਧੂ ਉਸ ਦਾ ਨਾਂ ਆ, 14 ਸਾਲ ਉਸ ਦੀ ਮਹਿਜ ਉਮਰ ਹੈਗੀ ਆ। ਅਤੇ ਜਾਂ ਜਿਹੜੀ ਫਰੈਜ਼ਨੋ ਪੁਲਿਸ ਨੂੰ ਕਾਲ ਕਰੋ, 911 ਵੀ ਕਾਲ ਕਰ ਸਕਦੇ ਹੋ, ਜਾਂ ਪਰਿਵਾਰਕ ਨੰਬਰ ਹੈਗਾ ਉਹਨਾਂ ਦਾ 5598015246 559 801 5246 'ਤੇ ਉਹਨਾਂ ਨੂੰ ਵੀ ਕਾਲ ਕਰਕੇ ਸੰਪਰਕ ਕਰ ਸਕਦੇ ਹੋ। ਅਤੇ ਜੇ ਐਕਚੁਅਲ ਜੇ ਕੁੜੀ ਲੱਭ ਗਈ ਹੈ ਤਾਂ ਸਾਨੂੰ ਵੀ ਪਲੀਜ਼ ਜਿਹੜੀ ਉਹ ਜਾਣਕਾਰੀ ਉਹ ਦੇ ਦਿਓ, ਕਿਉਂਕਿ ਫਿਰ ਇੱਥੋਂ ਬਾਰ-ਬਾਰ ਫਿਰ ਅਨਾਊਂਸ ਕਰਨ ਦਾ ਅਦਰਵਾਈਜ਼ ਫਿਰ ਫਾਇਦਾ ਨਹੀਂ ਹੁੰਦਾ। ਸੋ ਬਿਲਕੁਲ ਇੱਕ ਜ਼ਰੂਰ ਬੇਨਤੀ ਹੈ, ਜਿੰਨੇ ਵੀ ਫ੍ਰਿਜ਼ਨੋ ਏਰੀਏ ਦੇ 1300 AM ਤੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਿਹੜੀ ਫੋਟੋ ਆ ਉਹ ਜ਼ਰੂਰ ਤੁਸੀਂ ਆਪਣੀ ਫੇਸਬੁੱਕ 'ਤੇ ਸ਼ੇਅਰ ਕਰ ਸਕਦੇ ਹੋ। ਕਿਸੇ ਦੀ ਜਿਹੜੀ ਬੱਚੀ ਆ, ਸਾਡੀ ਸਾਰਿਆਂ ਦੀ ਆਪਣੀ ਬੱਚੀ ਹੈਗੀ ਆ, ਅਤੇ ਬਿਲਕੁਲ ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਪਤਾ ਲੱਗ ਸਕੇ। ਹੋਰ ਕੋਈ ਤੁਹਾਡੇ ਸਟੋਰਾਂ ਦੇ ਉੱਤੇ ਵੀ ਤੁਸੀਂ ਜਿਹੜੀ ਫੋਟੋ ਆ ਉਹ ਲਾ ਸਕਦੇ ਆ। ਬਹੁਤ ਸਾਰੇ ਮੈਂ ਕਹਿੰਦਾ ਮੋਰ ਦੈਨ 50% ਬਿਜ਼ਨਸਿਸ ਫ੍ਰਿਜ਼ਨੋ ਏਰੀਏ 'ਚ ਆਪਣੇ ਪੰਜਾਬੀਆਂ ਦੇ ਆ, ਅਤੇ ਕੋਈ ਨਾ ਕੋਈ ਕਿਸੇ ਨੇ ਦੇਖਿਆ ਹੋਵੇ ਤਾਂ ਪਤਾ ਲੱਗ ਜਾਂਦਾ ਆ। ਤਾਂ ਸਾਡੀ ਆਪਣੀ ਜਿੰਨੀ ਬਹੁਤ ਵੱਡੀ ਕਮਿਊਨਿਟੀ ਆ, ਸਾਰਿਆਂ ਨੂੰ ਇਹ ਜ਼ੋਰ ਲਾਉਣਾ ਚਾਹੀਦਾ ਅਤੇ ਇੱਦਾਂ ਦਾ ਦੁੱਖ ਕਿਸੇ ਵੀ ਪਰਿਵਾਰ 'ਤੇ ਨਾ ਵਾਪਰੇ। ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉਹਨਾਂ ਦਾ ਫੋਨ ਨੰਬਰ ਆਪਾਂ ਸਾਂਝਾ ਕਰਨਾ ਸੀ, ਰਛਪਾਲ ਸਿੰਘ ਉਹਨਾਂ ਦਾ। ਹਾਂਜੀ, ਰਛਪਾਲ ਸਿੰਘ ਉਹਨਾਂ ਦਾ ਫੋਨ ਨੰਬਰ ਬਿਲਕੁਲ, ਅਤੇ ਧੰਨਵਾਦ ਕਰਦਾ ਮੈਂ ਗੁਰਨਾਮ ਸਿੰਘ ਹੁਣਾਂ ਦਾ, ਉਹਨਾਂ ਨੇ ਕਾਲ ਕਰਕੇ ਜਿਹੜਾ ਉਹਨਾਂ ਦਾ ਨੰਬਰ ਜਿਹੜਾ ਸਾਨੂੰ ਲਿਖਾ ਦਿੱਤਾ ਸੀਗਾ ਪਿਛਲੇ ਦਿਨੀ। ਅਤੇ ਇਹ ਨੰਬਰ ਰਛਪਾਲ ਸਿੰਘ ਹੁਣਾਂ ਦਾ ਨੰਬਰ ਆ, ਜਿਹੜੇ ਮੈਰੀਪੋਸਾ ਫਾਇਰ ਦੇ ਜਿਹੜੇ ਉੱਥੇ ਕੰਮ ਕਰ ਰਹੇ ਨੇ ਵੋਲੰਟੀਅਰਸ ਆ, ਅਤੇ ਜਾਂ ਉਹਨਾਂ ਦੇ ਲਈ ਜਿਹੜੇ ਇਸ ਵੀਕਐਂਡ ਦੇ ਉੱਤੇ ਉਹ ਪਾਣੀ ਲੈ ਕੇ ਜਾ ਰਹੇ ਨੇ, ਉਹਨਾਂ ਦਾ ਨੰਬਰ ਆ 559 473 7639 5594737639 ਦੇ ਉੱਤੇ ਤੁਸੀਂ ਉਹਨਾਂ ਨੂੰ
ਜਿਹੜਾ ਸੰਪਰਕ ਕਰ ਸਕਦੇ ਹੋ। ਜੇ ਕਿਸੇ ਨੂੰ ਚਾਹੀਦਾ ਹੈ ਤੇ ਉਹ ਬਾਅਦ ਦੇ ਵਿੱਚ ਵੀ ਜਿਹੜਾ ਉਹ ਲਿਖਵਾ ਦੇਵਾਂਗੇ। ਸੋ ਐਂਡਰਸਨ ਵਾਲਿਆਂ ਦਾ ਵੀ ਦੇ ਦਿੱਤਾ। ਇਸੇ ਤਰ੍ਹਾਂ ਕੱਲ ਆਪਾਂ ਗੁਰਦੀਪ ਸਿੰਘ ਉਹਨਾਂ ਦਾ ਜਿਹੜੇ ਕਾਰਨਿੰਗ ਦੇ ਵਿੱਚ ਹੈਗੇ ਆ ਉਹਨਾਂ ਦਾ ਨੰਬਰ ਵੀ ਦਿੱਤਾ ਸੀ। ਸੋ ਕਿਉਂਕਿ ਉਹ ਸ਼ਾਸਤਾ ਕਾਲਜ ਜਿੱਥੇ ਇੱਕ ਤਰ੍ਹਾਂ ਨਾਲ ਉਹਨੇ ਸ਼ੈਲਟਰ ਸੈਂਟਰ ਬਣਾਇਆ ਉੱਥੇ ਲੈ ਕੇ ਗਏ ਸੀ ਸਮਾਨ। ਸੋ ਜ਼ਰੂਰ, ਕਿਉਂਕਿ ਹੁਣ ਜਿਸ ਤਰ੍ਹਾਂ ਸਤਨਾਮ ਸਿੰਘ ਉਹਨੇ ਦੱਸਿਆ ਹੈ ਵੀ ਉੱਥੇ ਸਮਾਨ ਪੂਰਾ ਪਹੁੰਚ ਗਿਆ ਹੈ, ਜ਼ਿਆਦਾ ਜ਼ਰੂਰਤ ਨਹੀਂ ਹੈ, ਪਰ ਗੁਰੂ ਘਰ ਵਾਲੇ ਕਲੈਕਟ ਕਰ ਰਹੇ ਹੈਗੇ ਆ। ਸੋ ਜਾਣ ਤੋਂ ਪਹਿਲਾਂ ਜ਼ਰੂਰ ਜਿਹੜੇ ਨੰਬਰ ਹੈਗੇ ਆ ਸਾਡੇ ਆਫਿਸ ਕਾਲ ਕਰ ਲਿਓ ਪੰਜਾਬੀ ਰੇਡੀਓ USA ਦੇ। ਜੇ ਕਿਸੇ ਨੇ ਕਿਸੇ ਤਰ੍ਹਾਂ ਦੀ ਵੀ ਸਪੋਰਟ ਕਰਨੀ ਹੋਈ ਐਜ਼ ਏ ਵਲੰਟੀਅਰ ਜਾਂ ਕਿਸੇ ਤਰ੍ਹਾਂ, ਉਹ ਨੰਬਰ ਲੈ ਲਿਓ। ਜੀ ਜੀ। ਤੇ ਅਗਲੀ ਜਿਹੜੀ ਖਬਰ ਜ਼ਿੰਬਾਬਵੇ ਤੋਂ ਆ ਰਹੀ ਹੈ, ਕੱਲ੍ਹ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ ਵੀ ਜਿਹੜੇ ਇਲੈਕਸ਼ਨ ਦੇ ਨਤੀਜਿਆਂ ਦੇ ਉੱਤੇ ਲੋਕ ਕਾਫੀ ਜ਼ਿਆਦਾ ਹੁਣ ਵਿਰੋਧਤਾ ਕਰ ਰਹੇ ਆ ਤੇ ਕਹਿੰਦੇ ਇਹ ਜਿਹੜੀ ਵਿਰੋਧ ਆ ਉਹ ਹਿੰਸਕ ਰੂਪ ਇਖਤਿਆਰ ਜਿਹੜੇ ਉਹ ਕਰ ਚੁੱਕੇ ਨੇ ਤੇ ਉਹਦੇ ਚੱਲਦਿਆਂ ਕਹਿੰਦੇ ਘੱਟੋ ਘੱਟ 3 ਜਾਣਿਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਨੇ। ਆਰਮੀ ਜਿਹੜੀ ਆ ਉਹ ਉਹਨਾਂ ਦੇ ਜ਼ਿੰਬਾਬਵੇ ਦੀ ਰਾਜਧਾਨੀ ਹਰਾਰੇ ਉਸ ਦੇ ਵਿੱਚ ਜਿਹੜੀ ਲਾ ਦਿੱਤੀ ਗਈ ਆ। ਉਹਨਾਂ ਨੇ ਜਿਹੜੀਆਂ ਦੁਕਾਨਾਂ ਵਗੈਰਾ ਇੱਕ ਹਿਸਾਬ ਨਾਲ ਬੰਦ ਕਰ ਦਿੱਤੀਆਂ, ਕਰਫਿਊ ਜਿਹੜਾ ਆ ਉਹਨਾਂ ਨੇ ਲਾਇਆ ਆ। ਲੋਕ ਕਹਿ ਰਹੇ ਨੇ ਵੀ ਇਹ ਜਿਹੜੀ ਇਲੈਕਸ਼ਨ ਹੋਈ ਹੈ ਟੋਟਲੀ ਬਿਲਕੁਲ ਮਾੜੇ ਹਾਲਾਤਾਂ ਦੀ ਵਾਲੀ ਗੱਲ ਆ, ਵੀ ਇਹ ਟੋਟਲੀ ਸ਼ੈਮ ਸੀਗਾ, ਇਸ ਦੇ ਵਿੱਚ ਬਹੁਤ ਜ਼ਿਆਦਾ ਘਪਲਾ ਹੋਇਆ ਆ ਕਿਉਂਕਿ ਇਹੀ ਪਾਰਟੀ ਮੁਗਾਬੇ ਦੀ ਪਾਰਟੀ ਵਾਲੇ ਹੀ ਜਿਹੜੇ ਮੁੜ ਕੇ ਫੇਰ ਜਿਹੜੇ ਆ ਉਹ ਜਿੱਤ ਗਏ ਨੇ। 210 ਦੇ ਵਿੱਚ 145 ਸੀਟਾਂ ਕਹਿੰਦੇ ਆ ਉਹ ਜਿੱਤ ਗਏ ਨੇ। ਤੇ ਜਿਹੜੀ ਆਪੋਜੀਸ਼ਨ ਵਾਲੇ ਜਿਹੜੇ ਸੀਗੇ ਨੈਲਸਨ ਚਮਿਸਾ ਉਹ ਕਿਹਾ ਵੀ ਇਹ ਟੋਟਲੀ ਜਿਹੜਾ ਆ ਉਹ ਗਲਤ ਹੈਗਾ ਆ ਤੇ ਉਹਨਾਂ ਦੇ ਕਿਉਂਕਿ ਭਾਰੀ ਸਮਰਥਨ ਸੀਗਾ ਇਹਨਾਂ ਦੇ ਖਿਲਾਫ, ਬਗਾਵਤ ਬਹੁਤ ਸੀ, ਐਂਟੀ ਇਨਕੰਬੈਂਸੀ 37 ਸਾਲਾਂ ਬਾਅਦ ਤਾਂ ਬਹੁਤ ਜ਼ਿਆਦਾ ਜਿਹੜੀ ਆ ਉਹ ਹੁੰਦੀ ਆ। ਸੋ ਉਹਦੇ ਚੱਲਦਿਆਂ ਜਿਹੜੇ ਲੋਕ ਕਾਫੀ ਪ੍ਰੋਟੈਸਟ ਜਿਹੜੇ ਆ ਉਹ ਕਰ ਰਹੇ ਸੀਗੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਦਾ ਆ। 37 ਸਾਲ ਜਿਹੜਾ ਉਹਦਾ ਰਾਜ ਚੱਲਿਆ ਆ ਤੇ ਹੁਣ ਅਗਲਾ ਦੇਖੋ ਕੌਣ ਜਿਹੜਾ ਆ ਉੱਥੇ ਜਿਹੜਾ ਕਹਿ ਲਓ ਵੀ ਸੱਤਾ ਦੇ ਵਿੱਚ ਰਹੇਗਾ। ਅਗਲੀ ਖਬਰ ਇਰਾਨ ਤੋਂ ਆ ਰਹੀ ਹੈ। ਇਰਾਨ ਦੇ ਜਿਹੜੇ ਰੈਵੋਲੂਸ਼ਨਰੀ ਗਾਰਡ ਆ ਉਹ ਕਹਿੰਦੇ ਪਈ ਇੱਕ ਬਹੁਤ ਹੀ ਵੱਡੀ ਜਿਹੜੀ ਮੈਸਿਵ ਮਿਲਟਰੀ ਐਕਸਰਸਾਈਜ਼ ਪਰਸ਼ੀਅਨ ਗੁਲਫ ਦੇ ਵਿੱਚ ਕਰਨ ਜਾ ਰਹੇ ਹੈਗੇ ਆ, ਜਿਹੜੀ ਉਹਨਾਂ ਦੀ ਇੱਕ ਮੇਜਰ ਨੇਵਲ ਐਕਸਰਸਾਈਜ਼ ਹੋਊਗੀ ਤੇ ਇਹ ਜਿਸ ਏਰੀਏ ਦੇ ਵਿੱਚ ਹੋਣੀ ਆ ਸਟੇਟ ਆਫ ਹਾਰਮੋਜ਼ ਕਰਕੇ ਜਾਣਿਆ ਜਾਂਦਾ ਹੈ। ਇਹ ਬਹੁਤ ਹੀ ਕਰੂਸ਼ੀਅਲ ਪੁਆਇੰਟ ਹੈਗਾ ਗਲੋਬਲ ਐਨਰਜੀ ਸਪਲਾਈ ਦੇ ਲਈ, ਕਿਉਂਕਿ ਬਹੁਤ ਸਾਰੇ ਕਹਿੰਦੇ ਜਿਹੜੇ ਟੈਂਕਰਸ ਆ ਗੈਸ ਦੇ ਉਹ ਇਸ ਏਰੀਏ ਦੇ ਵਿੱਚ 30 ਮੀਲ ਦੇ ਏਰੀਆ ਆ ਉੱਥੋਂ ਲੰਘਦੇ ਹੈਗੇ ਆ। ਪਿਛਲੇ ਦਿਨਾਂ ਤੋਂ ਇਰਾਨ ਤੇ USA ਦੇ ਵਿੱਚ ਸ਼ਬਦਾਂ ਦੀ ਜੰਗ ਜਿਹੜੀ ਕਾਫੀ ਗਰਮਾਈ ਹੋਈ ਆ ਤੇ ਉਹਦੇ ਨਾਲ ਹੁਣ ਇਰਾਨ ਨੇ ਇੱਕ ਤਰ੍ਹਾਂ ਨਾਲ ਮਿਲਟਰੀ ਨੂੰ, ਆਪਣੀ ਨੇਵੀ ਨੂੰ ਇੱਕ ਤਰ੍ਹਾਂ ਨਾਲ ਮੇਜਰ ਐਕਸਰਸਾਈਜ਼ ਕਰਨ ਦੇ ਨਾਲ ਹੁਣ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਜਿਹੜਾ ਆ ਇਸ ਏਰੀਏ ਦੇ ਵਿੱਚ ਖਤਰੇ ਵਾਲਾ ਮਾਹੌਲ ਬਣਨ ਜਾ ਰਿਹਾ ਹੈਗਾ। ਕਹਿੰਦੇ ਵੀ 20% ਦੁਨੀਆ ਦਾ ਜਿਹੜਾ ਆਇਲ ਹੈਗਾ ਆ ਟ੍ਰੇਡ ਕੀਤਾ ਜਾਂਦਾ ਵਰਲਡ ਵਾਈਡ, ਉਹ ਇਸ ਏਰੀਏ ਦੇ ਵਿੱਚੋਂ ਲੰਘਦਾ ਆ ਜਿੱਥੇ ਇਰਾਨ ਵਾਲੇ ਆਪਣੀ ਨੇਵਲ ਐਕਸਰਸਾਈਜ਼ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ, ਇਰਾਨ ਦੇ ਬਿਲਕੁਲ ਨਜ਼ਦੀਕ ਤੋਂ ਲੰਘਦਾ ਆ। ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਸ਼ਬਦੀ ਜੰਗ ਵੀ ਸੀਗਾ, ਉੱਧਰ ਰਾਸ਼ਟਰਪਤੀ ਟਰੰਪ ਨੇ ਤਾਂ ਆਪਣੇ ਟਵੀਟ ਦੇ ਜ਼ਰੀਏ ਕਿਹਾ ਸੀਗਾ ਵੀ ਉਹ ਰੂਹਾਨੀ ਨੂੰ ਜਿਹੜਾ ਮਿਲਣ ਦੇ ਲਈ ਰਾਜ਼ੀ ਨੇ ਬਗੈਰ ਕਿਸੇ ਪ੍ਰੀ ਕੰਡੀਸ਼ਨਸ ਤੋਂ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਕਿੱਦਾਂ ਹੁੰਦਾ, ਕਿਉਂਕਿ ਇਰਾਨ ਦੇ ਵੀ ਬਹੁਤ ਵਾਰੀ ਜਿਹੜਾ ਇਸੇ ਗੱਲ ਦਾ ਆਖਿਆ ਸੀਗਾ ਵੀ ਜੇ ਸ਼ਾਂਤੀ ਸਾਡੇ ਨਾਲ ਦੀ ਆ ਤੇ ਉਹਦੇ ਨਾਲ ਦੀ ਵੀ ਕੋਈ ਨਹੀਂ, ਤੇ ਜੇ ਲੜਾਈ ਹੋਊਗੀ ਤੇ ਉਹ ਵੀ ਜਿਹੜੀ ਇਤਿਹਾਸ ਦੇ ਵਿੱਚ ਕਿਸੇ ਨੇ ਦੇਖੀ ਨਹੀਂ ਹੋਊਗੀ। ਤੇ ਉੱਧਰ ਅਮਰੀਕਾ ਵਾਲੇ ਵੀ ਕਹਿੰਦੇ ਸੀਗੇ ਸਾਡੇ ਟਰੰਪ ਵੀ ਤੁਹਾਨੂੰ ਵੀ ਫਿਰ ਜਿਹੜਾ ਅਸੀਂ ਕਹਿ ਲਓ ਵੀ ਜਿਹੜੇ ਕਹਿ ਲਓ ਵੀ ਦੰਦ ਜਿਹੜੇ ਤੁਹਾਡੇ ਖੱਟੇ ਕਰਕੇ ਵਾਪਸ ਕਰ ਲਾਂਗੇ। ਸੋ ਕਾਫੀ ਜਿਹੜਾ ਇੱਕ ਹਿਸਾਬ ਦੇ ਨਾਲ ਉੱਧਰ ਕੋਰੀਆ ਵਾਲੇ ਪਾਸੇ ਥੋੜ੍ਹੀ ਸ਼ਾਂਤੀ ਹੋਈ ਆ ਤੇ ਇੱਧਰ ਵਾਲੇ ਪਾਸੇ ਜਿਹੜੀ ਹਲਚਲ ਆ ਉਹ ਜ਼ਿਆਦਾ ਵੱਧ ਚੁੱਕੀ ਆ। ਸੋ US ਦੇ ਡਿਫੈਂਸ ਸੈਕਟਰੀ ਜੇਮਸ ਮੈਟਿਸ ਆ, ਉਹਨਾਂ ਨੇ ਇਹ ਕਿਹਾ ਆ ਵੀ ਇੱਕ ਤਰ੍ਹਾਂ ਨਾਲ ਇਰਾਨ ਨੇ ਇਹ ਜਿਹੜਾ ਏਰੀਆ ਆ ਸਟੇਟ ਆਫ ਹਾਰਮੋਜ਼ ਉਹਨੂੰ ਬੰਦ ਕਰਨ ਦੀ ਜਿਹੜੀ ਥ੍ਰੈਟ ਕੀਤਾ ਹੈਗਾ ਆ, ਇਹ ਇੰਟਰਨੈਸ਼ਨਲ ਕਮਿਊਨਿਟੀ ਦੇ ਉੱਤੇ ਇੱਕ ਤਰ੍ਹਾਂ ਨਾਲ ਹਮਲਾ ਆ, ਕਿਉਂਕਿ ਸਾਰੇ ਮੁਲਕਾਂ ਦੇ ਜਿਹੜੇ ਜਿਸ ਤਰ੍ਹਾਂ ਮੈਂ ਦੱਸਿਆ ਆਇਲ ਦੇ ਟੈਂਕਰ ਹੈਗੇ ਆ ਉਹ ਉਸ ਏਰੀਏ ਤੋਂ ਨਿਕਲਦੇ ਹੈਗੇ ਆ। ਕਹਿੰਦੇ ਵੀ ਵਰਲਡ ਦੀ ਇਕੋਨਮੀ ਨੂੰ ਜਿਹੜਾ ਹਿੱਟ ਕਰਨ ਉਹ ਜਾ ਰਹੇ ਹੈਗੇ, ਖਾਸ ਕਰਕੇ ਇਹ ਅਟੈਕ ਹੈਗਾ ਇੰਟਰਨੈਸ਼ਨਲ ਸ਼ਿਪਿੰਗ ਦੇ ਉੱਤੇ। ਤੇ ਕਹਿੰਦੇ ਵੀ ਜੇ ਇਹ ਉਹਨਾਂ ਨੇ ਇਸ ਤਰ੍ਹਾਂ ਟਰਾਈ ਕੀਤੀ ਤੇ ਅਸੀਂ ਸਾਰੀ ਜਿਹੜੀ ਹੋਰ ਮੁਲਕਾਂ ਦੇ ਨਾਲ ਰਲ ਕੇ ਇਹਦਾ ਜਿਹੜਾ ਜਵਾਬ ਦੇਵਾਂਗੇ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਅੱਜ ਜਿਹੜੀ ਕੱਲ੍ਹ ਜਿਹੜੀ ਰਾਸ਼ਟਰਪਤੀ ਟਰੰਪ ਦੀ ਬੇਟੀ ਇਵਾਂਕਾ ਟਰੰਪ, ਉਹਨਾਂ ਨੇ ਜਿਹੜੀ ਇੱਕ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਹੋਏ ਆਖਿਆ
ਵੀ ਜਿਹੜੇ ਉਹਨਾਂ ਦੇ ਪਰਿਵਾਰ ਦੀ ਇਮੀਗ੍ਰੈਂਟ ਫੈਮਿਲੀ ਸੈਪਰੇਸ਼ਨ ਪਾਲਿਸੀ ਸੀਗੀ ਉਹ ਇਸ ਐਡਮਿਨਿਸਟ੍ਰੇਸ਼ਨ ਦੇ ਲਈ ਇੱਕ ਵਨ ਆਫ ਦਾ ਲੋਐਸਟ ਪੁਆਇੰਟਸ ਜਿਹੜਾ ਉਹ ਦੇਖਿਆ ਜਾ ਸਕਦਾ ਆ ਵੀ ਲੋਕਾਂ ਨੇ ਇਸ ਦੀ ਬਹੁਤ ਜ਼ਿਆਦਾ ਜਿਹੜੀ ਆ ਉਹ ਨਿੰਦਾ ਕੀਤੀ ਆ। ਸੋ ਇਹ ਕੱਲ੍ਹ ਥੋੜ੍ਹੀ ਖੁੱਲ੍ਹ ਕੇ ਜਿਹੜੀ ਇਵਾਂਕਾ ਟਰੰਪ ਆ ਉਹਨਾਂ ਨੇ ਗੱਲਬਾਤ ਕੀਤੀ ਅਤੇ ਨਾਲ ਦੇ ਨਾਲ ਇੱਕ ਹਿਸਾਬ ਦੇ ਨਾਲ ਐਂ ਕਹਿ ਸਕਦੇ ਹਾਂ ਵੀ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਦੇ ਥੋੜ੍ਹੇ ਜਿਹੇ ਖਿਲਾਫ ਜਿਹੜਾ ਇਸ ਹਿਸਾਬ ਦੇ ਨਾਲ ਬੋਲੇ ਆ। ਨਾਲ ਹੀ ਜਦ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਪ੍ਰੈਸ ਹੈਗੀ ਆ ਇਹ ਐਨਮੀ ਆਫ ਦਾ ਪੀਪਲ ਆ, ਕੀ ਲੋਕਾਂ ਦੀ ਦੁਸ਼ਮਣ? ਉਹ ਕਹਿੰਦੀ ਨਹੀਂ, ਮੇਰਾ ਬਿਲਕੁਲ ਇਹ ਮੰਨਣਾ ਨਹੀਂ ਹੈਗਾ, ਇੱਦਾਂ ਦੀ ਜਿਹੜੀ ਉਹ ਕੋਈ ਗੱਲ ਨਹੀਂ ਹੈਗੀ। ਹਰ ਇੱਕ ਦੇ ਵਿਚਾਰਕ ਮਤਭੇਦ ਜਿਹੜੇ ਆ ਉਹ ਹੋ ਸਕਦੇ ਆ, ਪਰ ਮੈਂ ਇਸ ਚੀਜ਼ ਨੂੰ ਮੰਨਣ ਦੇ ਲਈ ਰਾਜੀ ਨਹੀਂ ਹੈਗੀ। ਸੋ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਦੇ ਉਲਟ ਹੋ ਕੇ ਜਿਹੜੇ ਆ ਇਹਨਾਂ ਨੇ ਇੱਥੇ ਬਿਆਨ ਉਹ ਦਿੱਤੇ ਆ। ਇੱਥੋਂ ਕੀ ਅੰਦੇਸ਼ੇ ਲਾਏ ਜਾ ਸਕਦੇ ਆ ਇਹ ਤਾਂ ਜਿਹੜੇ ਪੋਲੀਟੀਕਲ ਮਾਹਰ ਨੇ ਉਹ ਸੋਚਣਗੇ, ਜਾਂ ਫਿਰ ਇੱਕ ਜਿਹੜੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਹੀ ਇੱਕ ਟਰਾਈ ਹੋ ਸਕਦੀ ਆ ਵੀ ਥੋੜ੍ਹਾ ਜਿਹਾ ਇਸ ਚੀਜ਼ ਨੂੰ ਜਿਹੜਾ ਬੈਲੈਂਸ ਜਿਹੜਾ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਅਤੇ ਜਿਹੜੀਆਂ ਉਹਨਾਂ ਦੀਆਂ ਰੇਟਿੰਗਸ ਵੀ ਆ ਅਤੇ ਬਾਕੀ ਜਿਹੜੀਆਂ ਗੱਲਾਂ ਹੈ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਥੋੜ੍ਹਾ ਬਹੁਤੀ ਗੁੱਸਾ ਆ ਉਸ ਨੂੰ ਉਹ ਕਿੱਦਾਂ ਜਿਹੜਾ ਘਟਾਇਆ ਜਾਵੇ। ਪਰ ਇਸ ਟਾਈਮ ਇੱਕ ਵੱਡੀ ਖਬਰ ਬਣ ਕੇ ਜਿਹੜੀ ਖਾਸ ਕਰਕੇ ਇਹੀ ਆ ਰਹੀ ਆ ਵੀ ਜਿਹੜਾ ਇਵਾਂਕਾ ਟਰੰਪ ਨੇ ਇਹ ਮੰਨਿਆ ਵੀ ਜਿਹੜੇ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਜਿਹੜੇ ਪਿਤਾ ਦੇ ਦੁਆਰਾ ਜਿਹੜੀ ਫੈਮਿਲੀ ਸੈਪਰੇਸ਼ਨ ਪਾਲਿਸੀ ਆ ਉਹ ਇੱਕ ਲੋ ਪੁਆਇੰਟ ਸੀ ਐਡਮਿਨਿਸਟ੍ਰੇਸ਼ਨ ਦਾ। ਜੀ ਅਗਲੀ ਖਬਰ ਵੱਲ ਚੱਲੀਏ। ਆਈਸ ਦੇ ਨਾਲ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਇੱਕ ਸਾਊਥ ਕੋਰੀਆ ਮੂਲ ਦੀ ਲੜਕੀ ਜਿਸ ਦਾ ਨਾਂ ਜੀਆ ਜੀ ਸੀਆ ਕਰਕੇ ਦੱਸਿਆ ਗਿਆ ਆ, ਜੋ ਕਿ ਬਰੁਕਸ ਆਰਮੀ ਮੈਡੀਕਲ ਸੈਂਟਰ ਜਿਹੜਾ ਹੈਗਾ ਆ ਫੋਰਟ ਸੈਮ ਹੋਸਟਨ ਟੈਕਸਸ ਦੇ ਵਿੱਚ, ਉੱਥੇ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਉਹ ਕੰਮ ਕਰਦੀ ਸੀ। ਕਹਿੰਦੇ ਵੀ 9 ਸਾਲਾਂ ਦੀ ਸੀ ਜਦੋਂ ਉਹ ਵਿਜ਼ਟਰ ਵੀਜ਼ੇ 'ਤੇ USA ਦੇ ਵਿੱਚ ਆਈ ਅਤੇ ਉਹ ਤੋਂ ਬਾਅਦ ਉਸਨੇ ਸਟੱਡੀ ਕੀਤੀ ਅਤੇ ਫਿਰ ਉਸਨੇ ਜਿਹੜੀ ਆ US ਆਰਮੀ ਜੁਆਇਨ ਕਰ ਲਈ ਅਤੇ ਹੁਣ ਉਹਨੂੰ 3.5 ਸਾਲ ਦੇ ਕਰੀਬ ਉਹਦੇ ਵਿੱਚ ਹੋ ਗਏ ਸੀ। ਟ੍ਰੇਨਿੰਗ ਵੀ ਉਸਨੇ ਪੂਰੀ ਲਈ ਹੋਈ ਸੀ ਅਤੇ ਇੱਕ ਦਿਨ ਉਹਦੇ ਜਿਹੜੇ ਉਹਦੇ ਕਮਾਂਡਰ ਹੈਗੇ ਉਹਨਾਂ ਨੇ ਸੱਦਿਆ ਪਈ ਹੁਣ ਤੈਨੂੰ ਜਿਹੜੀ ਆ ਇਹ ਤੋਂ ਛੁੱਟੀ ਦਿੱਤੀ ਜਾਂਦੀ ਹੈਗੀ ਆ ਅਤੇ ਉਸ ਨੂੰ ਦੱਸਿਆ ਗਿਆ ਵੀ ਤੂੰ ਇੱਥੇ ਦੀ ਲੀਗਲ ਸਿਟੀਜ਼ਨ ਨਹੀਂ ਹੈ USA ਦੀ। ਅਤੇ ਉਹ ਕਹਿੰਦੀ ਵੀ ਮੈਂ ਤਾਂ ਜੁਆਇਨ ਹੀ ਇਸ ਕਰਕੇ ਕੀਤੀ ਸੀ ਭਈ ਪਹਿਲਾਂ ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੋਊਗਾ ਵੀ ਜੇ ਕੋਈ ਅਨਡਾਕੂਮੈਂਟਡ ਬੰਦਾ ਵੀ ਹੁੰਦਾ ਸੀ US ਆਰਮੀ ਨੂੰ ਮਿਲਟਰੀ ਨੂੰ ਜੁਆਇਨ ਕਰ ਲੈਂਦਾ ਸੀ ਅਤੇ ਕੁਛ ਅਰਸੇ ਤੋਂ ਬਾਅਦ ਉਹ ਨੈਚੁਰਲਾਈਜ਼ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦਾ ਸੀ। ਸੋ ਉਹ ਲਗਭਗ 29 ਸਾਲਾਂ ਦੀ ਹੋ ਚੁੱਕੀ ਆ, 9 ਸਾਲਾਂ ਦੀ ਸੀ ਜਦੋਂ ਉਹ USA ਦੇ ਵਿੱਚ ਆਈ ਸੀ। ਜੀ ਜੀ ਅਗਲੀ ਜਿਹੜੀ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਨਿਊਯਾਰਕ ਦੇ ਇੱਕ ਜੱਜ ਆ ਉਹਨਾਂ ਨੇ ਜਿਹੜੇ ਇਕਵਾਡੋਰੀਅਨ ਇਮੀਗ੍ਰੈਂਟ ਜਿਹਨੇ ਮਿਲਟਰੀ ਬੇਸ 'ਤੇ ਪੀਜ਼ਾ ਡਿਲੀਵਰ ਕੀਤਾ ਸੀ ਉਸ ਨੂੰ ਫ੍ਰੀ ਕਰਨ ਦੀ ਹੁਕਮ ਸੁਣਾਇਆ ਸੀ। ਉਹਨਾਂ ਨੇ ਅੱਜ ਆਪਣੇ ਜਿਹੜੇ ਰਿਟਨ ਜਿਹੜਾ ਓਪੀਨੀਅਨ ਆ ਉਸ ਦੇ ਵਿੱਚ ਜਿਹੜੇ US ਡਿਸਟ੍ਰਿਕਟ ਜੱਜ ਪੌਲ ਕਰੋਟੀ ਉਹਨਾਂ ਨੇ ਕਿਹਾ ਵੀ ਜਿਹੜੀ ਸਰਕਾਰ ਇਸ ਟਾਈਮ ਜ਼ੀਰੋ ਟੋਲਰੈਂਸ ਪਾਲਿਸੀ ਇਲੀਗਲ ਐਂਟਰੀ ਵਾਲਿਆਂ ਦੇ ਉੱਤੇ ਲਾ ਰਹੀ ਹੈ, ਬੜੀ ਇਹ ਥੋਟਲੈਸ ਅਤੇ ਕਰੂਅਲ ਮੈਨਰ ਦੇ ਨਾਲ ਜਿਹੜੀ ਆ ਉਸ ਦੀ ਕੀਤੀ ਜਾ ਰਹੀ ਆ। ਅਤੇ ਨਾਲ ਹੀ ਉਹਨਾਂ ਨੇ ਜਿਹੜਾ ਕਿਹਾ ਵੀ ਇਸ ਦੀ ਪਹਿਲੋਂ ਜਿਹੜਾ ਇਹ ਬੰਦਾ ਸੀਗਾ ਉਸ ਨੂੰ ਜਿਹੜੀ ਸੁਪਰਵਾਈਜ਼ਰ ਉਸ ਦੀ ਰਿਲੀਜ਼ ਕੀਤੀ ਗਈ ਸੀ ਉਸਨੇ ਉਹ ਵੀ ਨਲੀਫਾਈ ਜਿਹੜੀ ਆ ਉਹ ਕਰ ਦਿੱਤੀ, ਯਾਨੀ ਕਿ ਜਿਹੜੇ ਵੀ ਉਹਨੇ ਅਧਿਕਾਰ ਜਿਹੜੇ ਆਪਣੇ ਛੱਡ ਦਿੱਤੇ ਸੀਗੇ ਰਿਲੀਜ਼ ਹੋਣ ਤੋਂ ਪਹਿਲਾਂ ਇੱਕ ਹਿਸਾਬ ਦੇ ਨਾਲ ਉਹ ਸਾਰੇ ਅਧਿਕਾਰ ਉਸ ਦੇ ਮੁੜ ਬਹਾਲ ਕਰ ਦਿੱਤੇ ਗਏ ਨੇ। 35 ਸਾਲਾਂ ਦਾ ਵਿਲਾ ਵਿਸੈਂਸੀਓ ਜਿਹੜਾ ਕਿ US ਸਿਟੀਜ਼ਨ ਦੇ ਨਾਲ ਮੈਰਿਡ ਹੈਗਾ ਆ, ਉਹਦੇ 2 ਬੱਚੀਆਂ ਵੀ ਆ ਅਤੇ ਉਹ ਵੀ ਜਿਹੜੀਆਂ ਉਹਦੀਆਂ ਬੱਚੀਆਂ ਵੀ ਸਿਟੀਜ਼ਨ ਹੀ ਆ। ਉਸ ਨੂੰ ਜਿਹੜਾ 1 ਜੂਨ ਨੂੰ ਪੀਜ਼ਾ ਡਿਲੀਵਰੀ ਕਰਨ ਵੇਲੇ ਆਰਮੀ ਗੈਰੀਸਨ ਫੋਰਟ ਹੈਮਿਲਟਨ ਦੇ ਵਿੱਚ ਗ੍ਰਿਫਤਾਰ ਜਿਹੜਾ ਉੱਥੇ ਕਰ ਲਿਆ ਗਿਆ ਸੀ ਅਤੇ ਕੇਸ ਚੱਲਣ ਤੋਂ ਬਾਅਦ ਦੇ ਵਿੱਚ ਉਸ ਨੂੰ ਰਿਹਾ ਹੁਣ ਕਰ ਦਿੱਤਾ ਗਿਆ ਸੀ। ਸੋ ਜੱਜ ਹੁਣ ਇਹ ਕਹਿ ਰਿਹਾ ਵੀ ਜਿਹੜੀ ਇਹ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ ਉਹ ਬਹੁਤ ਜ਼ਿਆਦਾ ਕਰੂਵਲ ਆ। ਕੱਲ੍ਹ ਵੀ ਬਹੁਤ ਸਾਰੀਆਂ ਰਿਪੋਰਟਾਂ ਹੋਰ ਆ ਰਹੀਆਂ ਜਿਹੜੇ ਅਜੇ ਵੀ ਜਿਹੜੇ ਪਰਿਵਾਰ ਆ ਵਿਛੜੇ ਹੋਏ ਨੇ ਉਹ ਹੁਣ ਕਹਿ ਰਹੇ ਵੀ ਭਾਈ ਸਾਨੂੰ ਛੱਡ ਦਿਓ, ਅਸੀਂ ਵਾਪਸ ਜਿਹੜੇ ਚਲੇ ਜਾਂਦੇ ਹਾਂ, ਸਾਡੇ ਬੱਚਿਆਂ ਨੂੰ ਸਾਨੂੰ ਜਿਹੜਾ ਉਹ ਮਿਲਾ ਦਿਓ, ਅਸੀਂ ਆਪਣੇ ਆਪ ਹੀ ਜਿਹੜਾ ਡਿਪੋਰਟ ਆ ਉਹ ਇੱਧਰੋਂ ਹੋ ਜਾਂਦੇ ਹਾਂ। ਕਹਿੰਦੇ ਵੀ ਤੁਸੀਂ ਸਾਡੇ ਨਾਲ ਇੱਦਾਂ ਸਲੂਕ ਕਰ ਰਹੇ ਹੋ ਵੀ ਜਿੱਦਾਂ ਅਸੀਂ ਬਹੁਤ ਵੱਡੇ ਜਿਹੜੇ ਕ੍ਰਿਮੀਨਲ ਆ, ਅਸੀਂ ਤਾਂ ਆਪਣੇ ਜਿਹੜੇ ਹਾਲਾਤਾਂ ਤੋਂ ਬਚਦੇ ਬਚਾਉਂਦੇ ਜਿਹੜੇ ਇੱਧਰ ਆ ਉਹ ਸ਼ਰਨ ਲੈਣ ਦੇ ਲਈ ਇੱਥੇ ਆਏ ਆ। ਪਰ ਸ਼ਰਨ ਦੇ ਮਾਮਲੇ ਦੇ ਵਿੱਚ ਤਾਂ ਆਲਰੇਡੀ ਅਮਰੀਕਾ ਨੇ ਇਹ ਪਾਲਿਸੀ ਬਹੁਤ ਜ਼ਿਆਦਾ ਸਖਤ ਜਿਹੜੀ ਕਰ ਦਿੱਤੀ ਆ।
ਉਹਨਾਂ ਨੇ ਕਿਹਾ ਵੀ ਜਿਹੜੇ ਵੀ ਮੁਲਕ ਤੋਂ ਤੁਸੀਂ ਆ ਰਹੇ ਹੋ, ਜੇ ਉੱਥੇ ਤੁਸੀਂ ਗੈਂਗ ਵਾਇਲੈਂਸ ਦਾ ਸ਼ਿਕਾਰ ਹੋ, ਜੇ ਤੁਸੀਂ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ, ਤਾਂ ਇਹ ਹੁਣ ਕੋਈ ਆਧਾਰ ਨਹੀਂ ਹੈਗਾ ਵੀ ਤੁਹਾਨੂੰ ਜਿਹੜਾ ਆ ਇਸ ਦੇ ਬਾਰੇ ਇਸ ਕਰਕੇ ਜਿਹੜਾ ਤੁਹਾਨੂੰ ਸ਼ਰਨ ਜਿਹੜੀ ਆ ਇੱਥੇ ਰਾਜਸੀ ਸ਼ਰਨ ਪੋਲੀਟੀਕਲ ਅਸਾਈਲਮ ਜਿਹੜਾ ਆ ਉਹ ਉੱਥੇ ਦਿੱਤਾ ਜਾਵੇ। ਸੋ ਜਿਹੜਾ ਅਸਾਈਲਮ ਆ ਉਹ ਮਿਲੂਗਾ ਨਹੀਂ ਮਿਲੂਗਾ, ਇਸ ਦੇ ਉੱਤੇ ਵੀ ਹੁਣ ਬਹੁਤ ਜ਼ਿਆਦਾ ਜਿਹੜੀ ਅਟੈਂਸ਼ਨ ਆ। ਅਤੇ ਨਾਲੇ ਇਹ ਵੀ ਗੱਲ ਹਰਜੋਤ ਸਿੰਘ ਜੀ ਹੈਗੀ ਆ, ਹੁਣ ਜਲਦੀ ਕੇਸਾਂ ਦੇ ਨਿਪਟਾਰੇ ਜਿਹੜੇ ਉਹ ਕਰੀ ਜਾਂਦੇ ਨੇ। 5-5 6-6 ਮਹੀਨਿਆਂ ਦੇ ਵਿੱਚ ਬੰਦੇ ਨੂੰ ਰੱਖਣਾ ਆ ਕਿ ਵਾਪਸ ਜਿਹੜਾ ਘੱਲਣਾ ਆ, ਉਹਦੀ ਨਾਲ ਦੇ ਨਾਲ ਹੀ ਜਿਹੜਾ ਕੰਮ ਉਹ ਚੱਲ ਰਿਹਾ ਆ। ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਇੱਕ ਹੋਰ ਖਬਰ ਇਮੀਗ੍ਰੇਸ਼ਨ ਨਾਲ ਰਿਲੇਟਡ ਸਾਂਝੀ ਕਰਦੇ ਜਾਈਏ। ਇਹ ਆ ਰਹੀ ਹੈ ਖਬਰ ਵੀ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ ਡਾਟਰ ਮਿਲਾਨੀਆ ਟਰੰਪ ਨੇ ਵਿਜ਼ਿਟ ਕੀਤੀ ਸੀ ਇੱਕ ਫੈਸਿਲਿਟੀ ਜਿਹਨੂੰ ਕਿ ਇੱਕ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਰਨ ਕਰ ਰਹੀ ਆ, ਜਿੱਥੇ ਬੱਚਿਆਂ ਨੂੰ ਰੱਖਿਆ ਗਿਆ ਸੀ, ਉੱਥੇ ਇੱਕ 14 ਸਾਲਾਂ ਦੀ ਬੱਚੀ ਨੂੰ ਮਲੈਸਟ ਕੀਤਾ ਗਿਆ ਇੱਕ ਵਰਕਰ ਵੱਲੋਂ, ਇੱਕ ਵਾਰ ਨਹੀਂ ਬਾਰ-ਬਾਰ। ਤੇ ਇਹ ਜਦੋਂ ਕੈਮਰੇ 'ਚ ਫੜਿਆ ਗਿਆ, ਉਸ ਬੱਚੀ ਦੇ ਨਾਲ ਜਿਹੜਾ ਇੱਕ ਹੋਰ ਬੱਚਾ ਉੱਥੇ ਉਸ ਰੂਮ ਦੇ ਵਿੱਚ ਸੀ, ਉਸਨੇ ਦੱਸਿਆ। ਤੇ ਹੁਣ ਇਸ ਬੰਦੇ ਨੂੰ ਮਾਗਾਜ਼ ਨੈਗਰੀਟੀ, ਜਿਹਦਾ ਨਾਂ ਦੱਸਿਆ 32 ਸਾਲਾਂ ਦਾ, ਉਹਨੂੰ $1,50,000 ਦੀ ਬੇਲ ਦੇ ਉੱਤੇ ਛੱਡਿਆ ਗਿਆ ਹੈਗਾ। ਸੋ ਜਿਸ ਤਰ੍ਹਾਂ ACLU ਜਾਂ ਹੋਰ ਬਹੁਤ ਆਰਗੇਨਾਈਜੇਸ਼ਨਾਂ ਨੇ ਰੌਲਾ ਪਾਇਆ ਸੀ ਵੀ ਜਿੱਥੇ ਬੱਚਿਆਂ ਨੂੰ ਰੱਖਿਆ ਜਾਂਦਾ ਉਹਨਾਂ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਜਾਂਦਾ, ਸੋ ਇਹਦਾ ਇੱਕ ਸਬੂਤ ਬਿਲਕੁਲ ਸਾਹਮਣੇ ਆਇਆ ਹੈਗਾ। ਜੀ ਜਾਂਦੇ ਇੱਕ ਹੋਰ ਥੋੜ੍ਹੀ ਜਿਹੀ ਗੱਲ ਕਰਦੇ ਜਾਈਏ। ਕਹਿੰਦੇ ਪੂਰੇ ਵਿਸ਼ਵ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਆ ਵੀ ਕੋਈ ਕੰਪਨੀ ਆ ਉਸ ਦੀ ਮਾਰਕੀਟ ਵੈਲਿਊ $1 ਟ੍ਰਿਲੀਅਨ ਤੇ ਪਹੁੰਚੀ ਆ। ਇਹ ਕੰਪਨੀ ਕੋਈ ਹੋਰ ਨਹੀਂ, ਬਹੁਤ ਲੋਕਾਂ ਦੀ ਜਿਹੜੀ ਪਸੰਦ ਅਤੇ ਚਹੇਤੀ ਕੰਪਨੀ ਐਪਲ ਜਿਹੜੀ ਆ ਉਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਇਆ ਵੀ ਉਸਨੇ $1 ਟ੍ਰਿਲੀਅਨ ਦੀ ਜਿਹੜੀ ਮਾਰਕੀਟ ਵੈਲਿਊ ਆ ਉਹ ਹਾਸਿਲ ਕੀਤੀ ਆ। ਇਸ ਦੇ ਚੱਲਦਿਆਂ ਜਿਹੜਾ ਐਪਲ ਦਾ ਸ਼ੇਅਰ ਆ ਉਹ ਵੀ ਛਾਲਾਂ ਮਾਰ ਰਿਹਾ ਆ। ਤਕਰੀਬਨ 2.5% ਤੋਂ 3% ਦੇ ਦਰਮਿਆਨ ਜਿਹੜਾ ਆ ਉਹਨਾਂ ਦਾ ਸ਼ੇਅਰ ਇਸ ਟਾਈਮ ਵੱਧ ਚੁੱਕਾ ਹੋਇਆ ਆ ਅੱਜ ਦੀ ਟਰੇਡਿੰਗ ਦੇ ਵਿੱਚ। ਅਤੇ ਓਵਰਆਲ ਡਾਊ ਜੋਨਸ ਅੱਜ ਥੋੜ੍ਹਾ ਜਿਹਾ ਡਾਊਨ ਗਿਆ ਆ ਅਤੇ ਨੈਸਡੈਕ ਪਰ ਜਿਹੜਾ ਆ ਉਹ ਉੱਤੇ ਜਾ ਰਿਹਾ ਹੈਗਾ ਆ। ਸੋ ਇਹ ਇਤਿਹਾਸ ਦੇ ਵਿੱਚ ਇੱਕ ਪਹਿਲੀ ਵਾਰੀ ਹੋਇਆ ਵੀ ਇਹ ਇੱਦਾਂ ਦੀ ਜਿਹੜੀ ਕੰਪਨੀ ਹੈ $1 ਟ੍ਰਿਲੀਅਨ ਦੀ ਉਸਦੀ ਮਾਰਕੀਟ ਵੈਲਿਊ ਬਣੀ ਆ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਅੱਜ ਦਾ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਨੂੰ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। R&H ਟਰੱਕਿੰਗ GTP ਐਕਸਪ੍ਰੈਸ ਮੰਡੀਰਾ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਜ਼